ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਈਡ ਬੈਂਡ ਵਾਲੇ ਸਟੇਸ਼ਨ ਹੈਗੇ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 29 ਤਰੀਕ ਆ ਅਤੇ ਦਿਨ ਜਿਹੜਾ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਧੰਨਵਾਦ ਕਰਦੇ ਹਾਂ ਉਹਨਾਂ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਹੀ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੋਮ ਹੈਲਥ ਇੰਸ਼ੋਰੈਂਸ, ਹੋਮ ਆਟੋ ਇੰਸ਼ੋਰੈਂਸ, ਲਾਈਫ ਹੈਲਥ ਇੰਸ਼ੋਰੈਂਸ, ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਆਓ ਅੱਜ ਦੀਆਂ ਖਬਰਾਂ ਵੱਲ। ਸਭ ਤੋਂ ਪਹਿਲੀ ਖਬਰ ਜਿਹੜੀ ਆ ਵੀ ਸਾਡੇ ਗੁਆਂਢੀ ਸ਼ਹਿਰ ਗਿੱਲ ਰਾਏ ਜਿਹੜਾ ਆ ਸੈਨੋਜ਼ੇ ਦੇ ਲਾਗੇ ਹੀ ਆ 16 ਮੀਲ 'ਤੇ, ਉੱਥੇ ਕੱਲ੍ਹ ਮਾਸ ਸ਼ੂਟਿੰਗ ਹੋਈ ਜਿਹਦੇ ਵਿੱਚ 3 ਜਾਣਿਆਂ ਦੀ ਜਿਹੜੀ ਮੌਤ ਹੋ ਗਈ ਅਤੇ 12 ਦੇ ਕਰੀਬ ਜਿਹੜੇ ਉਹ ਫੱਟੜ ਹੋਏ। ਅਤੇ ਇਹ ਗਿੱਲ ਰਾਏ ਜਿਹੜਾ ਆ ਕਹਿੰਦੇ ਵੀ ਇਹਨੂੰ ਵਰਲਡ ਦਾ ਜਿਹੜਾ ਸਭ ਤੋਂ ਵੱਧ ਗਾਰਲਿਕ ਦੱਸਦੇ ਆ ਵੀ ਇੱਥੇ ਹੁੰਦਾ ਜਾਂ ਪ੍ਰੋਸੈਸ ਹੁੰਦਾ ਹੈਗਾ ਆ। ਸੋ ਹਰ ਸਾਲ ਇੱਥੇ ਇੱਕ ਫੈਸਟੀਵਲ ਹੁੰਦਾ ਜਿਹਦੇ ਵਿੱਚ 1 ਲੱਖ ਤੋਂ ਵੱਧ ਬੰਦਾ ਇਸ ਮੇਲੇ ਦੇ ਵਿੱਚ ਹਾਜ਼ਰ ਹੁੰਦਾ ਆ। ਪਿਛਲੇ 35 ਸਾਲਾਂ ਤੋਂ ਇਹ ਮੇਲਾ ਚੱਲਦਾ ਅਤੇ ਜਿੰਨੀ ਵੀ ਉਹਦੀ ਪ੍ਰੋਸੀਡਸ ਹੁੰਦੀਆਂ, ਜਿੰਨੀਆਂ ਵੀ ਉਹਦੀ ਐਂਟਰੀ ਫੀਸ ਆ ਜਾਂ ਜਿਹੜੇ ਜਿਨ੍ਹਾਂ ਨੇ ਬੂਥ ਲਾਏ ਆ ਉੱਥੋਂ ਇਨਕਮ, ਉਹ ਸਾਰੀ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਦਿੰਦੇ ਹੈਗੇ ਆ। ਬਿਲਕੁਲ 41ਵਾਂ ਜਿਹੜਾ ਇਹ ਗਾਰਲਿਕ ਫੈਸਟੀਵਲ ਜਿਹੜਾ ਉੱਥੇ ਹੋ ਰਿਹਾ ਸੀ ਹਰਜੋਤ ਸਿੰਘ ਜੀ, ਇਹ ਅਖੀਰਲਾ ਦਿਨ ਸੀਗਾ ਇਸ ਜਿਹੜੇ 2-3 ਦਿਨ ਲਗਾਤਾਰ ਜਿਹੜਾ ਉੱਥੇ ਗਾਰਲਿਕ ਫੈਸਟੀਵਲ ਚੱਲਦਾ। ਕੱਲ੍ਹ ਐਤਵਾਰ ਦਾ ਜਿਹੜਾ ਉੱਥੇ ਦਿਨ ਸੀਗਾ ਉਹ ਅਖੀਰਲਾ ਸੀਗਾ, ਪਰ ਉੱਥੇ ਬਿਲਕੁਲ ਅਖੀਰਲਾ ਕਹਿੰਦੇ ਪਰਫੋਰਮੈਂਸ ਜਿਹੜੀ ਆਲਮੋਸਟ ਚੱਲ ਰਹੀ ਸੀ ਜਦ ਜਿਹੜਾ ਹੁਣ ਰੀਸੈਂਟਲੀ ਆਈਡੈਂਟੀਫਾਈ ਕੀਤਾ ਗਿਆ ਆ, ਅੱਜ ਤੜਕੇ ਹੀ ਜਿਹੜਾ ਪੁਲਿਸ ਦੇ ਦੁਆਰਾ ਦੱਸਿਆ ਗਿਆ ਆ, ਜਿਸ ਨੇ ਉੱਥੇ ਗੋਲੀਆਂ ਚਲਾਈਆਂ 19 ਸਾਲਾਂ ਦਾ ਲੀਗਨ, ਸੈਂਟੀਨੋ ਵਿਲੀਅਮ ਲੀਗਨ ਨਾਂ ਦਾ ਜਿਹੜਾ ਮੁੰਡਾ ਸੀਗਾ, ਉਸ ਨੇ ਉੱਥੇ ਜਿਹੜੀਆਂ ਗੋਲੀਆਂ ਚਲਾਈਆਂ, ਜਿਸ ਦੇ ਵਿੱਚ 3 ਜਾਣਿਆਂ ਦੀ ਉੱਥੇ ਮੌਤ ਹੋ ਗਈ। ਬਾਅਦ ਦੇ ਵਿੱਚ ਪੁਲਿਸ ਨੇ ਉਸ ਨੂੰ ਉੱਥੇ ਹੀ ਬਾਅਦ ਦੇ ਵਿੱਚ ਜਿਹੜੀ ਗੋਲੀਬਾਰੀ ਦੀ ਜਵਾਬੀ ਕਾਰਵਾਈ ਕਰਦੇ ਹੋਏ ਜਿਹੜਾ ਉਸ ਨੂੰ ਵੀ ਉੱਥੇ ਹੀ ਜਿਹੜਾ ਢੇਰ ਆ ਉਹ ਕਰ ਦਿੱਤਾ ਸੀਗਾ। ਸੋ ਇਹ ਬਹੁਤ ਇੱਕ ਮੰਦਭਾਗੀ ਘਟਨਾ ਜਿਹੜੀ ਇੱਕ ਵਾਰੀ ਫੇਰ ਅਮਰੀਕਾ ਦੇ ਵਿੱਚ ਜਿਹੜੀ ਇਹ ਫੇਰ ਵਾਪਰੀ ਆ। ਬੰਦੂਕ ਦੀ ਜਿਹੜੀਆਂ ਗੋਲੀਆਂ ਦੇ ਕਰਕੇ, ਮਾਸ ਸ਼ੂਟਿੰਗ ਦੇ ਕਰਕੇ ਕਈ ਜਿਹੜੇ ਪਰਿਵਾਰ ਆ ਉਹ ਤਬਾਹ ਜਿਹੜੇ ਹੋ ਗਏ ਆ। ਮਰਨ ਵਾਲਿਆਂ ਦੇ ਵਿੱਚ ਇੱਕ 6 ਸਾਲਾਂ ਦਾ ਛੋਟਾ ਮੁੰਡਾ ਵੀ ਜਿਹੜਾ ਉਹ ਦੱਸਿਆ ਜਾਂਦਾ ਸੀਗਾ। 6 ਸਾਲਾਂ ਦਾ ਜਿਹੜਾ ਹਰਜੋਤ ਸਿੰਘ ਜੀ ਮੁੰਡਾ ਮਰਿਆ, ਉਸ ਦੀ ਮਾਂ ਵੀ ਉਸ ਦੇ ਨਾਲ ਸੀ ਉਸ ਟਾਈਮ ਦੇ ਉੱਤੇ, ਅਤੇ ਉਸ 'ਤੇ ਵੀ ਉਦੋਂ ਗੋਲੀ ਲੱਗੀ। ਬਾਊਂਸਿੰਗ ਵਾਲੇ ਪਾਸੇ ਜਿੱਥੇ ਹੁੰਦਾ, ਜਿੱਥੇ ਬੱਚਿਆਂ ਦਾ ਬਾਊਂਸ ਹਾਊਸ ਬਣਾਇਆ ਸੀ, ਉੱਥੇ ਕਹਿੰਦੇ ਇਹ ਖੇਡ ਰਿਹਾ ਸੀਗਾ, ਉੱਥੇ ਉਹਦੇ ਆ ਕੇ ਜਿਹੜੀ ਉਹ ਗੋਲੀ ਲੱਗੀ। ਉਸਨੇ ਮਾਂ ਨੇ ਫਿਰ ਜਦੋਂ ਉਹਦੇ ਫੱਟੜ ਹੋ ਚੁੱਕੀ ਸੀ, ਉਦੋਂ ਉਹਨੇ ਆਪਣੇ ਘਰ ਵਾਲੇ ਨੂੰ, ਮੁੰਡੇ ਦੇ ਪਿਓ ਨੂੰ ਜਿਹੜੀ ਕਾਲ ਕਰਕੇ ਦੱਸਿਆ ਵੀ ਇਹਦੇ ਗੋਲੀ ਜਿਹੜੀ ਆ ਉਹ ਲੱਗ ਗਈ ਆ। ਛੋਟਾ ਜਿਹਾ ਦੇਖੋ 6 ਸਾਲ ਦੀ ਉਮਰ ਜਿਹੜੀ ਆ ਕੁਛ ਵੀ ਜਿਹੜੀ ਉਹ ਨਹੀਂ ਹੁੰਦੀ। ਹਰ ਇੱਕ ਪਾਸੇ ਜਦੋਂ ਹੀ ਗੋਲੀ ਚੱਲੀ ਉਹ ਹਫੜਾ ਦਫੜੀ ਜਿਹੜੀ ਮਚ ਗਈ। ਕੁਛ ਕੁ ਜਿਹੜੇ ਉੱਥੇ ਦੇ ਚਸ਼ਮਦੀਦ ਗਵਾਹ ਉਹ ਕਹਿ ਰਹੇ, ਜਦੋਂ ਉਹਨਾਂ ਨੇ ਪਹਿਲੋਂ ਜਿਹੜੀ ਸ਼ੂਟਿੰਗ ਦੀ ਆਵਾਜ਼ ਸੁਣੀ ਤਾਂ ਉਹਨਾਂ ਨੂੰ ਲੱਗਾ ਵੀ ਸ਼ਾਇਦ ਕਿ ਕਿਸੇ ਮੂਰਖ ਬੰਦੇ ਨੇ ਪਟਾਕੇ ਜਿਹੜੇ ਆ ਉੱਥੇ ਚਲਾ ਦਿੱਤੇ ਆ, ਪਰ ਬਾਅਦ ਦੇ ਵਿੱਚ ਜਿਹੜਾ ਸਟੇਜ ਦੇ ਉੱਤੇ ਪਰਫੋਰਮ ਕਰ ਰਿਹਾ ਸੀਗਾ ਸਿੰਗਰ, ਉਸਨੇ ਫਿਰ ਉੱਥੋਂ ਸਪੀਕਰ ਦੇ ਰਾਹੀਂ, ਮਾਈਕ ਦੇ ਰਾਹੀਂ ਜਿਹੜਾ ਉਸਨੇ ਬੋਲ ਕੇ ਦੱਸਿਆ ਵੀ ਇਹ ਅਸਲੀ ਗਨ ਆ, ਇਹ ਗੋਲੀਆਂ ਜਿਹੜਾ ਆ ਉਹ ਅਸਲੀ ਆ, ਤੁਸੀਂ ਭੱਜ ਲਓ, ਆਪਣੀ ਜਾਨ ਜਿਹੜੀ ਬਚਾ ਲਓ। ਅਤੇ ਉਹ ਆਪ ਜਿਹੜਾ ਸਿੰਗਰ ਆਪਣੇ ਕਰੂ ਦੇ ਨਾਲ ਫਿਰ ਸਟੇਜ ਦੇ ਥੱਲੇ, ਸਟੇਜ ਦੇ ਪਿੱਛੇ ਲੁਕਿਆ। ਕਈ ਲੋਕ ਜਿਨ੍ਹਾਂ ਨੇ ਬੂਥ ਲਾਏ ਹੋਏ ਸੀ ਉਹ ਬੂਥਾਂ ਦੇ ਵਿੱਚ ਲੁਕੇ, ਕੋਈ ਥੱਲੇ ਲੰਮੇ ਪੈ ਗਿਆ। ਇੱਕ ਜਿਹੜਾ ਦੱਸਦੇ ਸੀਗੇ ਚਸ਼ਮਦੀਦ ਗਵਾਹ, ਕਹਿੰਦੀ ਵੀ ਮੈਂ ਡਰਦੇ ਮਾਰੇ ਇੱਧਰ ਉੱਧਰ ਭੱਜ ਰਹੀ ਸੀ, ਫਿਰ ਮੈਂ ਰੀਫਰ ਦੇ ਵਿੱਚ ਜਿਹੜਾ ਉੱਥੇ ਟਰੱਕ ਦਾ ਜਿਹੜਾ ਰੀਫਰ ਹੁੰਦਾ ਉਸ ਦੇ ਵਿੱਚ ਵੜੀ, ਅਤੇ ਕਹਿੰਦੀ ਜਿੱਦਾਂ ਮੈਂ ਵੜਨ ਲੱਗੀ ਦੇਖਿਆ 20 ਕੁ ਜਾਣੇ ਹੋਰ ਉੱਥੇ ਆਪਣੀ ਜਾਨ ਬਚਾਉਣ ਦੀ ਖਾਤਰ ਆ ਉੱਥੇ
ਲੁਕੇ ਹੋਏ ਸੀਗੇ, ਕੋਈ ਗੱਡੀਆਂ ਦੇ ਪਿੱਛੇ ਲੁਕ ਰਿਹਾ ਸੀਗਾ। ਸੋ ਇਹ ਕੱਲ੍ਹ ਖੌਫਜ਼ਦਾ ਜਿਹੜਾ ਮਾਹੌਲ ਆ ਪੂਰੀ ਤਰ੍ਹਾਂ ਜਿਹੜਾ ਉਹ ਬਣ ਗਿਆ। ਬੇ ਏਰੀਏ ਨੂੰ ਪੂਰੀ ਤਰ੍ਹਾਂ ਇਸਨੇ ਝੰਜੋੜਿਆ। ਨਾਲ ਦੇ ਨਾਲ ਪੂਰੇ ਕੈਲੀਫੋਰਨੀਆ ਦੇ ਪੂਰੇ ਅਮਰੀਕਾ ਦੇ ਵਿੱਚ ਇਸ ਦੀ ਜਿਹੜੀ ਆ ਉਹ ਨਖੇਦੀ ਜਿਹੜੀ ਉਹ ਸੁਣਨ ਨੂੰ ਹਰਜੋਤ ਸਿੰਘ ਜੀ ਇਹ ਮਿਲੀ ਆ। ਅਤੇ ਮੈਟਲ ਡਿਟੈਕਟਰ ਕਹਿੰਦੇ ਉੱਥੇ ਲੱਗੇ ਹੋਏ ਸੀਗੇ, ਜਿਹੜਾ ਵੀ ਮੇਲੇ ਦੇ ਵਿੱਚ ਐਂਟਰੀ ਉੱਥੇ ਕਰਦਾ ਸੀਗਾ, ਮੈਟਲ ਡਿਟੈਕਟਰ ਵਗੈਰਾ ਲੱਗੇ ਸੀ। ਪਰ ਉੱਥੇ ਦੇ ਗਿਲਰੋਏ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਚੀਫ ਨੇ ਸਕਾਟ ਸਮਿਥੀ, ਉਹਨਾਂ ਨੇ ਦੱਸਿਆ ਵੀ ਇਹ ਜਿਸ ਨੇ ਹਮਲਾ ਕੀਤਾ ਹੈ, ਹਮਲਾਵਰ ਆ, ਇਹ ਪਾਰਕਿੰਗ ਵਾਲੀ ਸਾਈਡ ਤੋਂ ਫੈਂਸ ਨੂੰ ਕੱਟ ਕੇ ਕਿਸੇ ਟੂਲ ਦੇ ਨਾਲ ਕੱਟ ਕੇ ਉਹ ਮੇਲੇ ਦੇ ਵਿੱਚ ਜਿਹੜਾ ਉਹ ਦਾਖਲ ਹੋਇਆ। ਹਰਜੋਤ ਸਿੰਘ ਜੀ ਇਸ ਦੀ ਜਿਹੜੀ ਇੰਸਟਾਗ੍ਰਾਮ ਜਿਹੜੀ ਪ੍ਰੋਫਾਈਲ ਆ ਉਸ ਦੇ ਬਾਰੇ ਵੀ ਪਤਾ ਲੱਗਾ ਆ, ਅਤੇ ਉੱਥੇ ਜਿਹੜਾ ਉੱਥੇ ਉਹਨੇ ਉਸ 'ਤੇ ਫੋਟੋ ਵੀ ਜਿਹੜੀ ਉਹ ਪਾਈ ਹੋਈ ਸੀਗੀ ਵੀ ਆਓ ਮੇਲੇ ਦੇ ਵਿੱਚ ਆਓ ਅਤੇ ਓਵਰ ਪ੍ਰਾਈਸ ਚੀਜ਼ਾਂ ਜਿਹੜੀਆਂ ਆ ਕੇ ਖਰੀਦੋ ਜਾਂ ਇੱਥੇ ਆ ਕੇ ਜਿਹੜੀ ਵੀ ਸ਼ਰਾਬ ਪੀਓ। ਅਤੇ ਬਾਅਦ ਦੇ ਵਿੱਚ ਉਹਦਾ ਇੰਸਟਾਗ੍ਰਾਮ ਤਾਂ ਕਹਿੰਦੇ ਬਲੌਕ ਉਹ ਡਿਲੀਟ ਜਿਹੜਾ ਉਹ ਕਰ ਦਿੱਤਾ ਗਿਆ ਸੀ ਕੰਪਨੀ ਦੇ ਦੁਆਰਾ। ਪਰ ਇਸ ਨੇ 19 ਸਾਲਾਂ ਦੇ ਇਸ ਮੁੰਡੇ ਨੇ ਜਿਹੜੇ ਆ ਇਹ ਉੱਥੇ ਇੱਕ ਹਰਾਮ ਜਿਹੜਾ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਮਚਾ ਦਿੱਤਾ ਜੀ। ਸੋ ਬਿਲਕੁਲ ਸਾਰਿਆਂ ਨੂੰ ਪਤਾ ਵੀ ਏਰੀਏ 'ਚ ਪੰਜਾਬੀ ਅਤੇ ਇੰਡੀਅਨ ਕਾਫੀ ਵੱਡੀ ਗਿਣਤੀ 'ਚ ਰਹਿੰਦੇ ਆ, ਉਹ ਵੀ ਕਾਫੀ ਉੱਥੇ ਗਏ ਸੀ। ਇੱਕ ਪੰਜਾਬੀ ਮੂਲ ਦਾ ਨੌਜਵਾਨ ਜਿਹੜਾ ਸੰਦੀਪ ਸਿੰਘ ਆ, ਉਹਦੀ ਇੰਟਰਵਿਊ ਲੋਕਲ ਚੈਨਲ ਕਰ ਰਿਹਾ ਸੀ। ਉਹ ਕਹਿੰਦਾ ਵੀ ਮੈਂ ਆਪਣੇ ਭਰਾ ਦੇ ਨਾਲ ਪਰਿਵਾਰ ਨਾਲ ਉੱਥੇ ਸੀ ਅਤੇ ਅਸੀਂ ਭੱਜ ਕੇ ਜਿਹੜੇ ਆ ਫੈਂਸ ਤੋਂ ਟੱਪ ਕੇ ਗੁਆਂਢੀ ਇੱਕ ਲਾਗੇ ਘਰ ਸੀ ਉਹਦਾ ਡੋਰ ਖੜਕਾਇਆ ਅਤੇ ਉਹਨ ਕਹਿੰਦਾ ਸਾਨੂੰ ਡੋਰ ਖੋਲ੍ਹ ਕੇ ਰੱਖਿਆ ਅਤੇ ਫਿਰ ਅਸੀਂ ਉੱਥੋਂ ਬਾਹਰ ਨਿਕਲੇ। ਸੋ ਬਹੁਤ ਹਫੜਾ ਦਫੜੀ ਜਿਹੜੀ ਮਚੀ ਹੋਈ ਸੀ। ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ, ਸਕਾਟ ਸਮਿਥੀ ਜਿਹੜੇ ਪੁਲਿਸ ਦੇ ਚੀਫ ਆ, ਉਹਨਾਂ ਨੇ ਕਿਹਾ ਵੀ ਇਹ ਕ੍ਰਿਸਮਸ ਹਿੱਲ ਪਾਰਕ ਦੇ ਵਿੱਚ ਜਿਹੜੀ ਉਹ ਸਿਕਿਉਰਿਟੀ ਆ ਉਹਨੂੰ ਇੱਕ ਤਰ੍ਹਾਂ ਨਾਲ ਬਚਾ ਕੇ ਕੱਟ ਕੇ ਉਹ ਬੰਦਾ ਗਨ ਲੈ ਕੇ ਚਲੇ ਗਿਆ। ਪਰ ਇੱਕ ਵਧੀਆ ਗੱਲ ਇਹ ਵੀ ਹੋਈ ਰਾਜਕਨਵੀਰ ਸਿੰਘ ਜੀ, ਵਿਦਿਨ ਸੈਕਿੰਡਸ ਦੇ ਵਿੱਚ ਹੀ ਕਹਿੰਦੇ ਪੁਲਿਸ ਵਾਲਿਆਂ ਨੇ ਉਹਨੂੰ ਮਾਰ ਦਿੱਤਾ ਸੀ ਸਸਪੈਕਟ ਨੂੰ। ਨਹੀਂ ਤਾਂ ਹੋ ਸਕਦਾ ਕੁਝ ਮਿੰਟਾਂ ਦੇ ਵਿੱਚ ਜਿਹੜੇ ਆ ਉਹ ਨਹੀਂ ਤਾਂ ਹੋ ਸਕਦਾ ਸੀ ਵੀ ਹੋਰ ਵੀ ਕੋਈ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਸਕਦਾ ਸੀ ਜੇ ਕਿਤੇ ਉਹ ਦੁਬਾਰਾ ਕੋਈ ਅਪਲੋਡ ਕਰ ਲੈਂਦਾ ਆਪਣੀ ਗਨ ਨੂੰ। ਸੋ ਜਿਹੜੇ ਵਿਕਟਮ ਸੀਗੇ ਉਹ ਕਹਿੰਦੇ ਵੀ 6 ਸਾਲ ਤੋਂ ਲੈ ਕੇ 69 ਸਾਲ ਤੱਕ ਦੇ ਸੀ। ਵੈਲੀ ਮੈਡੀਕਲ ਹਸਪੀਟਲ ਸੈਨੋਜ਼ ਵਿੱਚ ਬਹੁਤ ਵੱਡਾ ਹਸਪੀਟਲ ਆ ਜਿਹੜਾ ਇਨ ਕੋਲੈਬੋਰੇਸ਼ਨ ਚੱਲਦਾ ਹੈਗਾ ਸਟੈਨਫੋਰਡ ਯੂਨੀਵਰਸਿਟੀ ਨਾਲ। ਉੱਥੇ ਜਿਹੜੇ ਵਿਕਟਮਸ ਆ ਸਾਰਿਆਂ ਨੂੰ ਟਰੀਟ ਕੀਤਾ ਜਾ ਰਿਹਾ ਹੈਗਾ। ਅਤੇ ਇਹਦੇ ਸੰਬੰਧ ਦੇ ਵਿੱਚ ਗੈਬਨ ਨਿਊਸਮ ਜਿਹੜੇ ਹੈਗੇ ਆ ਕੈਲੀਫੋਰਨੀਆ ਦੇ ਗਵਰਨਰ, ਉਹਨਾਂ ਨੇ ਵੀ ਇਹਦੀ ਨਿਖੇਧੀ ਕੀਤੀ ਆ। ਕਮਲਾ ਹੈਰਿਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਅਤੇ ਸੈਨੇਟਰ ਜਿਹੜੇ ਹੈਗੇ ਆ ਇੱਥੋਂ ਹੀ ਸੈਨ ਫਰਾਂਸਿਸਕੋ ਏਰੀਏ ਤੋਂ, ਅਤੇ ਉਹਨਾਂ ਨੇ ਵੀ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ। ਅਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਵੀ ਜਿਹੜਾ ਬਿਆਨ ਦੇ ਕੇ ਕਿਹਾ ਵੀ ਇਹ ਜਿਹੜੀ ਬਹੁਤ ਜਿਹੜੀ ਘਿਨਾਉਣੀ ਹਰਕਤ ਹੋਈ ਆ ਅਤੇ ਪੁਲਿਸ ਦੇ ਜਿਹੜੇ ਬਰੇਵ ਮੈਂਬਰਸ ਲਾ ਇਨਫੋਰਸਮੈਂਟ ਆ ਉਹ ਇੱਕ ਤਰ੍ਹਾਂ ਨਾਲ ਬਰੇਵ ਹੈਗੇ, ਉਹਨਾਂ ਨੇ ਸਲਾਹਨਾ ਕੀਤੀ ਹੈਗੀ ਆ। ਅਤੇ ਉਹਨਾਂ ਨੇ ਇਹ ਕਿਹਾ ਵੀ ਇਹ ਬਿਕਟ ਮਰਡਰਰ ਸੀਗਾ ਜਿਸ ਨੇ 3 ਇਨੋਸੈਂਟ ਜਿਹੜੇ ਸਾਡੇ ਸਿਟੀਜ਼ਨ ਆ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਜਿਹਦੇ ਵਿੱਚ ਇੱਕ ਯੰਗ ਬੱਚਾ ਵੀ ਸੀ। ਜੀ ਬਿਲਕੁਲ, ਦੇਖੋ 6 ਸਾਲ ਦਾ ਬੱਚਾ ਸੀ। ਕੱਲ੍ਹ ਪਹਿਲੋਂ ਕਈ ਨਿਊਜ਼ ਆਊਟਲੈਟ ਵਾਲੇ ਸ਼ਾਇਦ ਉਸਨੂੰ 3 ਸਾਲ ਦਾ ਵੀ ਕਹਿ ਰਹੇ ਸੀਗੇ। ਅਜੇ ਹੋਰ ਜਿਹੜੇ ਮਾਰੇ ਗਏ ਆ ਉਹਨਾਂ ਦੀ ਸ਼ਨਾਖਤ ਜਿਹੜੀ ਉਹ ਸ਼ਾਇਦ ਨਹੀਂ ਆਈ। ਹੁਣੇ ਰੀਸੈਂਟਲੀ ਕੁਛ ਘੰਟੇ ਪਹਿਲਾਂ ਹੀ ਜਿਹੜੇ ਗਿਲਰੋਏ ਪੁਲਿਸ ਵਾਲੇ ਆ ਉਹਨਾਂ ਨੇ ਸ਼ੂਟਰ ਆ, ਹਮਲਾਵਰ ਆ, ਉਸ ਦੇ ਬਾਰੇ ਜਿਹੜਾ ਉਹ ਦੱਸਿਆ ਸੀਗਾ ਵੀ 19 ਸਾਲਾਂ ਦਾ ਸੈਂਟੀਨੋ ਵਿਲੀਅਮ ਲੀਗਨ ਨਾਂ ਦਾ ਜਿਹੜਾ ਉਹ ਸੀਗਾ। ਨਾਲ ਹੀ ਜਿਹੜੇ ਇਸ ਟਾਈਮ ਇਹ ਵੀ ਉਹ ਕੱਲ੍ਹ ਜਿਹੜੀ ਹਰਜੋਤ ਸਿੰਘ ਜੀ ਉਸੇ ਟਾਈਮ ਦੇ ਉੱਤੇ ਇੱਕ ਇਹ ਵੀ ਚਰਚਾ ਸੀਗੀ ਵੀ ਸ਼ਾਇਦ ਇੱਕ ਹੋਰ ਜਾਣਾ ਵੀ ਇਸ ਦਾ ਕੋਈ ਸਾਥੀ ਵੀ ਜਿਹੜਾ ਉਹ ਹੈਗਾ ਆ, ਪਰ ਉਸ ਦੇ ਬਾਰੇ ਕੋਈ ਤਰੀਕੇ ਦੀ ਕੋਈ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ ਗਈ। ਪਰ ਪੁਲਿਸ ਵਾਲੇ ਆਪਣੇ ਵੱਲੋਂ ਜਿਹੜੀ ਆ ਇਹ ਸੋਚ ਕੇ ਜਿਹੜੇ ਉਹ ਚੱਲ ਰਹੇ ਆ ਵੀ ਸ਼ਾਇਦ ਇਸ ਦਾ ਕੋਈ ਦੂਜਾ ਸਾਥੀ ਵੀ ਆ ਵੀ ਉਸ ਨੂੰ ਵੀ ਜਿਹੜਾ ਫੜਿਆ ਜਾ ਸਕੇ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਜਿਹੜਾ ਆ ਉਹ ਕੀ ਜਿਹੜਾ ਬਣਦਾ ਆ। ਪਰ ਇੱਕ ਵਾਰੀ ਫਿਰ ਜਿਹੜੀ ਗੋਲੀਬਾਰੀ ਦੇ ਕਰਕੇ ਜਿਹੜੀ ਆ ਉਹ ਹੋਈ ਆ। ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸ ਹੀ ਰਹੇ ਸੀ, ਇਹ ਜਿਹੜਾ 41ਵਾਂ ਇਹ ਗਾਰਲਿਕ ਫੈਸਟੀਵਲ ਆ, ਬੜਾ ਵਰਲਡ ਫੇਮਸ ਆ, ਦੁਨੀਆ ਦੂਰੋਂ ਨੇੜਿਓਂ ਉੱਥੇ ਚੱਲ ਕੇ ਆਉਂਦੀ ਆ। ਇਹ ਵੀ ਹਰਜੋਤ ਸਿੰਘ ਜੀ ਕਹਿ ਸਕਦੇ ਹਾਂ ਵੀ ਸ਼ੁਕਰ ਵਾਲੀ ਗੱਲ ਹੀ ਸੀਗੀ ਵੀ ਲਾਸਟ ਸਮਾਂ ਚੱਲ ਰਿਹਾ ਸੀ, ਲੋਕ ਕਾਫੀ ਜਿਹੜੇ ਘਰਾਂ ਨੂੰ ਜਾ ਚੁੱਕੇ ਸੀਗੇ। ਅਜੇ ਇੰਨਾ ਜ਼ਿਆਦਾ ਉੱਥੇ ਜਿਹੜੀ ਉਹ ਭੀੜ ਨਹੀਂ ਸੀ ਜਦੋਂ ਉਹਨੇ ਸਟੇਜ ਦੇ ਲਾਗੇ ਜਾ ਕੇ ਕਹਿੰਦੇ ਗੋਲੀਆਂ ਚਲਾਈਆਂ। ਵੱਖ-ਵੱਖ ਜਿਹੜੇ ਸੂਤਰਾਂ ਦੇ ਮੁਤਾਬਕ ਵੱਖ-ਵੱਖ ਜਿਹੜੇ ਉੱਥੇ ਸੀਗੇ ਪਹੁੰਚੇ ਲੋਕ, ਚਸ਼ਮਦੀਦ ਗਵਾਹ ਕਹਿੰਦੇ ਆ ਵੀ ਉਸਨੇ ਇੱਕ ਵਾਰੀ ਪਹਿਲੋਂ ਪੂਰਾ ਮੈਗਜ਼ੀਨ ਖਾਲੀ ਕਰਕੇ ਦੁਬਾਰਾ ਵੀ ਭਰਿਆ। ਇੱਕ ਨੇ ਤਾਂ ਇੱਥੋਂ ਤੱਕ ਹੀ ਜਿਹੜਾ ਕਹਿ ਦਿੱਤਾ, ਕਹਿੰਦਾ ਮੇਰੀਆਂ ਅੱਖਾਂ ਦੇ ਨਾਲ ਲੌਕ ਹੋਈਆਂ
ਤੇ ਮੈਂ ਉਹਨੂੰ ਇੱਕ ਹਿਸਾਬ ਦੇ ਨਾਲ ਕਹਿੰਦੇ ਪੁੱਛ ਹੀ ਲਿਆ ਵੀ ਆਹ ਕਿਉਂ ਗੋਲੀਆਂ ਕੋ ਚਲਾਈ ਜਾਂਦਾ, ਕਹਿੰਦਾ ਅੱਗੋਂ ਕਹਿੰਦਾ ਵੀ ਮੈਂ ਐਂਗਰੀ ਹਾਂ, ਜਿਸ ਦੀ ਪੁਸ਼ਟੀ ਜਿਹੜੀ ਆ ਕੋਈ ਨਹੀਂ ਹੋਈ, ਪਰ ਇਹ ਸੁਣਨ ਨੂੰ ਜਿਹੜੀਆਂ ਗੱਲਾਂ ਜਿਹੜੀਆਂ ਮਿਲੀਆਂ, ਲੋਕ ਬਸ ਬੱਚਿਆਂ ਨੂੰ ਲੈ ਕੇ ਇੱਧਰ ਉੱਧਰ ਭੱਜਦੇ ਨਜ਼ਰ ਆਏ। ਹਰ ਇੱਕ ਪਾਸੇ ਜਿਹੜੀ ਹਫੜਾ ਦਫੜੀ ਸੀ, ਜਿਹੜੀ ਭੱਜ ਦੜ ਜਿਹੜੀ ਉਹ ਪੂਰੀ ਪੈ ਗਈ। ਲੋਕ ਆਪੋ ਆਪਣੀ ਜਾਨ ਬਚਾਉਣ ਦੀ ਖਾਤਰ ਫੈਂਸਾਂ ਟੱਪ ਟੱਪ ਕੇ ਕਹਿੰਦੇ ਆ ਉੱਥੋਂ ਉਹ ਭੱਜੇ ਆ। ਇਸ ਮੇਲੇ ਦੀ ਕਹਿੰਦੇ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਵੀ ਸਾਰੇ ਹੀ ਜਿਹੜੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਾਂ ਆ ਇਸ ਨੂੰ ਕੰਡਕਟ ਕਰਦੀਆਂ ਆ। ਫਿਰ ਕੀ ਆ ਵੀ ਜਿੰਨੇ ਜ਼ਿਆਦਾ ਕੰਮ ਕੀਤਾ ਹੁੰਦਾ ਆ ਤੇ ਉਹਨਾਂ ਉਸ ਹਿਸਾਬ ਦੇ ਨਾਲ ਜਿੰਨੇ ਜ਼ਿਆਦਾ ਵਲੰਟੀਅਰ ਹੁੰਦੇ, 100% ਆਫ ਵਲੰਟੀਅਰ ਰਨ ਜਿਹੜਾ ਇਹ ਪ੍ਰੋਗਰਾਮ ਜਿਹੜਾ ਚੱਲ ਰਿਹਾ ਫੈਸਟੀਵਲ ਹੁੰਦਾ ਆ, ਤੇ ਫਿਰ ਜਿੰਨੇ ਜ਼ਿਆਦਾ ਕੋਈ ਕੰਮ ਕਰਦਾ ਉਸ ਹਿਸਾਬ ਦੇ ਨਾਲ ਜਿੰਨੀ ਰਾਸ਼ੀ ਇਕੱਠੀ ਕੀਤੀ ਜਾਂਦੀ ਆ ਇਹਨਾਂ ਸਾਰੀਆਂ ਆਰਗੇਨਾਈਜੇਸ਼ਨ ਦੇ ਵਿੱਚ ਵੱਡੀ ਜਾਂਦੀ ਆ। ਕਹਿੰਦੇ ਵੀ ਮੇਲਾ ਖਤਮ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਬॉय ਸਕਾਊਟ ਸੀਗੇ ਉਹਨਾਂ ਨੇ ਆਉਣਾ ਸੀਗਾ ਸਫਾਈ ਦੇ ਲਈ। ਵੀ ਇਹ ਸ਼ੁਕਰ ਆ ਵੀ ਉਹ ਬੱਚੇ ਜਿਹੜੇ ਉਸ ਟਾਈਮ ਦੇ ਉੱਥੇ ਮੌਜੂਦ ਜਿਹੜੇ ਉਹ ਨਹੀਂ ਸੀਗੇ, ਨਹੀਂ ਤੇ ਹੋਰ ਵੀ ਜ਼ਿਆਦਾ ਜਿਹੜਾ ਖੌਫਨਾਕ ਮੰਜ਼ਰ ਜਿਹੜਾ ਉੱਥੇ ਹੋ ਸਕਦਾ ਸੀਗਾ। ਸੋ ਇੱਕ ਵਾਰੀ ਪੂਰਾ ਦਹਿਲਾ ਕੇ ਜਿਹੜਾ ਆ ਇਸ ਨੇ ਰੱਖ ਦਿੱਤਾ। ਬੇ ਏਰੀਏ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਇਹੀ ਜਿਹੜੀ ਚਰਚਾ ਸਭ ਤੋਂ ਵੱਧ ਜਿਹੜੀ ਆ ਉਹ ਹੋ ਰਹੀ ਆ ਵੀ ਉੱਥੇ ਬਣਿਆ ਕੀ ਆ। ਤੇ ਹਰਜੋਤ ਸਿੰਘ ਜੀ ਇੱਥੇ ਇੱਕ ਮੈਂ ਨਾ ਵੀ ਜਦੋਂ ਕੱਲ੍ਹ ਇਹ ਘਟਨਾ ਵਾਪਰੀ ਗੁਰਦੁਆਰਾ ਸਾਹਿਬ ਤੋਂ ਮੈਂ ਵਾਪਸ ਆ ਰਿਹਾ ਸੀ, ਮੈਂ ਸੋਚ ਰਿਹਾ ਸੀਗਾ ਵੀ ਇਹ ਕਿਤੇ ਵੀ ਜਿਹੜੀ ਚੀਜ਼ ਹੋ ਸਕਦੀ ਆ। ਆਪਾਂ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਨਗਰ ਕੀਰਤਨ ਵੀ ਹੁੰਦੇ ਆ, ਮੇਲੇ ਵੀ ਹੁੰਦੇ ਆ, ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਲੋਕ ਹੁੰਦੇ ਆ। ਸੋ ਆਈ ਥਿੰਕ ਇਹ ਸਾਰੀਆਂ ਜਿਹੜੀਆਂ ਕਮੇਟੀਆਂ ਜੇ ਸੁਣ ਰਹੀਆਂ ਨੇ ਤਾਂ ਉਹਨਾਂ ਨੂੰ ਵੀ ਇਸ ਪਾਸੇ ਵੱਲ ਨੂੰ ਹੁਣ ਜ਼ਰੂਰ ਰੱਖਣਾ ਪੈਣਾ ਹੈ ਵੀ ਮਾਹੌਲ ਜਿਹੜਾ ਆ ਉਹ ਇੱਥੇ ਇੱਦਾਂ ਦਾ ਬਣਦਾ ਜਾ ਰਿਹਾ ਵੀ ਲੋਕ ਡਰਦੇ ਨੇ ਵੀ ਹੁਣ ਅਸੀਂ ਪਬਲਿਕ ਪਲੇਸਾਂ 'ਤੇ ਜਾਈਏ ਕਿ ਨਾ ਜਾਈਏ। ਸਕੂਲ ਜਿਹੜੇ ਆ ਉੱਥੇ ਸ਼ੂਟਿੰਗਾਂ ਦੀਆਂ ਖਬਰਾਂ ਆ ਰਹੀਆਂ ਆ, ਅਜਿਹੇ ਮੇਲਿਆਂ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ। ਸੋ ਆਈ ਥਿੰਕ ਜਿੰਨੇ ਵੀ ਪ੍ਰਬੰਧਕ ਹੈਗੇ ਆ ਉਹਨਾਂ ਨੂੰ ਇਸ ਪਾਸੇ ਵੱਲ ਨੂੰ ਗੌਰ ਦੇ ਨਾਲ ਸੋਚਣ ਦੀ ਜਿਹੜੀ ਜ਼ਰੂਰਤ ਹੈਗੀ ਆ। ਸੰਗਤ ਨੂੰ ਵੀ ਅਜਿਹੀ ਚੀਜ਼ ਦੀ ਮੈਂ ਨਾ ਵੀ ਮੰਗ ਜਿਹੜੀ ਉਹ ਰੱਖਣੀ ਚਾਹੀਦੀ ਆ ਆਪਣੇ ਸਾਰੇ ਪਾਸੇ ਹੀ ਵੀ ਕੁਛ ਵੀ ਜਿਹੜਾ ਹੋ ਰਿਹਾ ਵੀ ਮੇਕ ਸ਼ੋਰ ਕਰੋ ਵੀ ਅਜਿਹੀ ਜਿਹੜੀ ਸਿਕਿਉਰਿਟੀ ਆ ਹਮੇਸ਼ਾ ਜਿਹੜੀ ਰਵੇ, ਕਿਉਂਕਿ ਜਿਹੜੇ ਅਜਿਹੇ ਕਮਲੇ ਜਾਹਿਲ ਸਨਕੀ ਲੋਕ ਨੇ ਉਹਨਾਂ ਦਾ ਕੋਈ ਭਰੋਸਾ ਨਹੀਂ ਕਦੋਂ ਕਿੱਦਾਂ ਦੀ ਜਿਹੜੀ ਆ ਉਹਨਾਂ ਨੇ ਅਜਿਹੀ ਹਰਕਤ ਜਿਹੜੀ ਉਹ ਕਰ ਦੇਣੀ ਹੁੰਦੀ ਆ। ਸੋ ਬਿਲਕੁਲ ਕਿਤੇ ਆਪਾਂ ਜਾਣਦੇ ਵੀ ਹਾਂ, ਸਾਨੂੰ ਉਹ ਜਿਹੜਾ ਅਲਰਟ ਰਹਿਣਾ ਚਾਹੀਦਾ ਹੈਗਾ ਆ। ਤੇ ਨਾਲ ਦੀ ਨਾਲ ਆਪਾਂ ਸਰੋਤਿਆਂ ਨੂੰ ਵੀ ਰਿਕੁਐਸਟ ਕਰਦੇ ਹਾਂ, ਜੇ ਕੋਈ ਤੁਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਆ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਸਾਡਾ ਪ੍ਰੋਗਰਾਮ ਲਾਈਵ ਚੱਲ ਰਿਹਾ ਇਸ ਟਾਈਮ ਦੇ ਉੱਤੇ, ਤੁਸੀਂ ਕਾਲ ਕਰਕੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ। ਟੈਲੀਫੋਨ ਨੰਬਰ ਹੈਗਾ 408 272 5200 408 272 5200। ਇੱਥੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਵੀ ਦੇ ਸਕਦੇ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੈਗੇ ਆ, ਸੇਫਟੀ ਲਈ ਹੋਰ ਕਿਤੇ ਇੱਦਾਂ ਦੀ ਇੰਸੀਡੈਂਟ ਨਾ ਹੋਵੇ, ਕੀ ਕਰਨਾ ਚਾਹੀਦਾ, ਸਾਨੂੰ ਕੀ ਕਰਨਾ ਚਾਹੀਦਾ। ਅਤੇ ਗਿਲਰਾਏ ਗਾਰਲਿਕ ਫੈਸਟੀਵਲ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਪਈ ਪਿਛਲੇ ਸਾਲਾਂ ਦੇ ਵਿੱਚ $11.7 ਮਿਲੀਅਨ ਇਹਨਾਂ ਨੇ ਇਕੱਠਾ ਕਰਕੇ ਜਿਹੜੀਆਂ ਲੋਕਲ ਚੈਰਿਟੀਜ਼ ਆ ਉਹਨਾਂ ਨੂੰ ਦਿੱਤਾ ਹੈਗਾ 1979 ਤੋਂ ਲੈ ਕੇ ਹੁਣ ਤੱਕ। ਅਤੇ 2018 ਦੇ ਵਿੱਚ $2,55,000 ਜਿਹੜਾ ਆ ਉਹ 170 ਦੇ ਕਰੀਬ ਜਿਹੜੀਆਂ ਡਿਫਰੈਂਟ ਗਰੁੱਪਸ ਹੈਗੇ ਆ ਉਹਨਾਂ ਨੂੰ, ਜਿਨ੍ਹਾਂ ਦੇ ਵਿੱਚ ਚਰਚ, ਰਿਲੀਜੀਅਸ ਪਲੇਸਿਸ ਵੀ ਆਉਂਦੀਆਂ ਹੈਗੀਆਂ, ਸਕੂਲ ਜਿਹੜੇ ਆ, ਸਪੋਰਟਸ ਟੀਮ ਆ, ਉਹਨਾਂ ਨੂੰ ਜਿਹੜੀਆਂ ਦਿੱਤੀਆਂ ਹੈਗੀਆਂ। ਇਸੇ ਤਰ੍ਹਾਂ ਇਹ ਕਹਿੰਦੇ ਜਿਹੜੇ ਕਲਨਰੀ ਫੈਸਟੀਵਲ ਹੈਗਾ ਇਹ 1 ਲੱਖ ਤੋਂ ਵੱਧ ਲੋਕ ਜਿਹੜੇ ਇਸ ਫੈਸਟੀਵਲ ਦੇ ਵਿੱਚ ਆਉਂਦੇ ਆ। ਗਿਲਰਾਏ ਬੜੀ ਛੋਟੀ ਜਿਹੀ ਸ਼ਹਿਰ ਹੈਗਾ ਆ ਸੈਨ ਹੋਜ਼ੇ ਦੇ ਲਾਗੇ। ਜਦੋਂ ਇੱਧਰ ਤੁਸੀਂ ਫ੍ਰਿਜ਼ਨੋ ਵੱਲ ਨੂੰ ਵੀ ਜਾਂਦੇ ਆ 101 ਤੋਂ ਵਿੱਚ ਦੀ ਤੁਸੀਂ ਲੈ ਕੇ 152 ਗਾਰਲਿਕ ਦਾ ਟਾਊਨ ਹੈਗਾ, ਗਾਰਲਿਕ ਕੈਪੀਟਲ ਆਫ ਦਾ ਵਰਲਡ ਜਿਹੜਾ ਇਹਨੂੰ ਕਿਹਾ ਜਾਂਦਾ ਹੈਗਾ ਅੱਜ ਦੀ ਡੇਟ ਦੇ ਵਿੱਚ ਵੀ। ਸੋ ਇਹ ਸਾਰੇ ਕਾਸੇ ਦੇ ਵਿੱਚ ਜਿੰਨੇ ਵੀ ਡੈਮੋਕ੍ਰੇਟਿਕ ਪਾਰਟੀ ਦੇ ਕੈਂਡੀਡੇਟ ਆ ਉਹਨਾਂ ਨੇ ਵੀ ਇਹਦੀ ਬਹੁਤ ਜ਼ਿਆਦਾ ਨਿਖੇਧੀ ਕੀਤੀ ਆ। ਸਭ ਤੋਂ ਵੱਧ ਬਰਨੀ ਸੈਂਡਰਸ ਨੇ ਕੀਤੀ ਆ। ਕਹਿੰਦੇ ਪਈ ਇਹ ਮੈਂ ਬਹੁਤ ਦੁਖੀ ਆ ਜਦੋਂ ਇਹ ਉੱਠਿਆ ਵੀ ਸਾਡਾ ਜਿਹੜਾ ਕਰਪਟ ਪੋਲੀਟੀਕਲ ਸਿਸਟਮ ਆ ਇਹ ਕੰਟਰੋਲ ਹੋ ਰਿਹਾ ਗਨ ਲੌਬੀ ਦੇ ਥਰੂ, ਅਤੇ ਕੋਈ ਵੀ ਜਿਹੜਾ ਆ ਬੰਦਾ ਕਿਸੇ ਵੀ ਪਾਰਟੀ ਦਾ ਉਹ ਇਹਦੇ ਤੇ ਵਰਕਆਊਟ ਨਹੀਂ ਕਰ ਰਿਹਾ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਜੁੜੇ ਨੇ ਗੁਰਦੀਪ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਆਇਆਂ ਨੂੰ ਜੀ। ਹਾਂਜੀ ਹਰਜੋਤ ਸਿੰਘ ਖਾਲਸਾ ਜੀ, ਸਤਿ ਸ਼੍ਰੀ ਅਕਾਲ ਜੀ। ਤਾਂ ਰਾਜਕਰਨ ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਜਿਹੜੀ ਜੀ ਗਿਲਰੋਏ, ਦੇਖੋ ਜਦੋਂ ਵੀ ਅਸੀਂ ਬੇਰੀ ਨੂੰ ਅਸੀਂ ਵੀ ਜਾਂਦੇ ਆ, ਗਿਲਰੋਏ ਥਾਣੀ ਅਸੀਂ ਲੰਘਦੇ ਹੁੰਦੇ ਆ, ਪਹਾੜਾ ਥਾਣੀ ਹੈ ਨਾ ਜੀ, ਤਾਂ ਬੜਾ ਜਿੱਦਾਂ ਦੁੱਖ ਲੱਗਾ ਜਾਂ ਨਿੱਕੇ ਜਿਹੇ ਬੱਚੇ ਦੇ ਗੋਲੀਆਂ ਵੱਜੀਆਂ ਜਾਂ ਜਿਹੜੇ ਹੋਰ ਲੋਕਾਂ ਦੇ ਗੋਲੀਆਂ ਵੱਜੀਆਂ, ਕਿਉਂਕਿ ਲੋਕ ਦੇਖੋ ਪਬਲਿਕ ਪਲੇਸ ਤੇ ਜਾਂਦੇ ਆ, ਉਹ ਆਪਣੇ ਜਿੱਦਾਂ
ਕਈਆਂ ਨੇ ਕੋਈ ਸ਼ਾਪਿੰਗ ਕਰਨੀ ਹੁੰਦੀ ਆ ਜਾਂ ਕਿਸੇ ਨੂੰ ਮਿਲਣਾ ਹੁੰਦਾ, ਜਿੱਦਾਂ ਆਪਣੇ ਮਨ ਪ੍ਰਚਾਵੇ ਲਈ ਜਾਂਦੇ ਆ। ਸੋ ਜਦੋਂ ਫਿਰ ਏਦਾਂ ਦੀਆਂ ਘਟਨਾਵਾਂ ਹੁੰਦੀਆਂ ਉਹਨੂੰ ਅਸੀਂ ਕੰਡੈਮ ਕਰਦੇ ਹਾਂ, ਬਹੁਤ ਮਾੜੀ ਘਟਨਾ ਹੈਗੀ ਆ। ਸੋ ਮੈਂ ਇੱਕ ਦੋ ਚੀਜ਼ਾਂ ਮੈਂ ਸ਼ੇਅਰ ਕਰਨੀਆਂ ਚਾਹੁੰਦਾ ਕਿ ਅਗਰ ਐਕਟਿਵ ਸ਼ੂਟਰ ਦੀ ਸਿਚੁਏਸ਼ਨ ਆ ਜਾਵੇ, ਜਿਹੜੀ ਕਿ ਟ੍ਰੇਨਿੰਗ ਇੱਥੇ ਦੀ ਗਵਰਨਮੈਂਟ ਵੱਲੋਂ ਵੀ ਦਿੱਤੀ ਜਾਂਦੀ ਆ, ਸਾਨੂੰ ਸਕੂਲਾਂ ਵਿੱਚ ਵੀ ਟੀਚਰਾਂ ਨੂੰ ਵੀ ਦਿੱਤੀ ਜਾਂਦੀ ਆ, ਉਹ ਹੈਗੀ ਆ 3। ਉਹ ਕਹਿੰਦੇ ਕਿ 3 ਚੀਜ਼ਾਂ ਤੁਸੀਂ ਫਾਲੋ ਕਰੋ, ਬੇਸ਼ੱਕ ਤੁਸੀਂ ਵਰਕ ਪਲੇਸ ਤੇ ਆ, ਪਬਲਿਕ ਪਲੇਸ ਤੇ ਆ, ਜਾਂ ਤੁਸੀਂ ਆਪਣੇ ਗੁਰੂ ਘਰ ਦੇ ਵਿੱਚ ਆ ਜਾਂ ਹਾਲ ਦੇ ਵਿੱਚ, ਜਿੱਥੇ ਵੀ ਤੁਸੀਂ ਹੈਗੇ ਆ। ਕਹਿੰਦੇ ਵੀ 3 ਜਿਹੜੀਆਂ ਚੀਜ਼ਾਂ ਆ ਉਹ ਤੁਹਾਡੀ ਜਾਨ ਉਹ ਬਚਾ ਸਕਦੀਆਂ, ਲਾਈਕ 100% ਤਾਂ ਨਹੀਂ ਆ, ਪਰ ਤੁਹਾਨੂੰ ਜਿੱਦਾਂ ਐਕਟਿਵ ਰੱਖ ਸਕਦੀਆਂ ਐਕਟਿਵ ਸ਼ੂਟਰ ਵੇਲੇ ਨਾ ਜੀ। ਸੋ ਪਹਿਲੀ ਗੱਲ ਹੈ, ਉਹ ਕਹਿੰਦੇ ਆ ਪਹਿਲੀ ਚੀਜ਼ ਆ, ਅਗਰ ਤੁਸੀਂ ਦੌੜ ਸਕਦੇ ਹੋ ਸਿਚੁਏਸ਼ਨ ਤੋਂ, ਅਗਰ ਤੁਸੀਂ ਦੌੜ ਸਕਦੇ ਹੋ ਉੱਥੋਂ ਦੌੜ ਜਾਓ। ਦੈਟਸ ਦ ਫਰਸਟ, ਕਹਿੰਦੇ ਫਰਸਟ ਥਿੰਗ ਸਭ ਤੋਂ ਸੇਫ ਹੈ ਕਿ ਜਿੰਨੀ ਤੇਜ਼ ਦੌੜ ਹੁੰਦਾ ਯੂ ਰਨ ਐਸ ਫਾਸਟ ਐਸ ਯੂ ਕੈਨ ਜੀ। ਤਾਂ ਨੰਬਰ 2 ਕਹਿੰਦੇ ਆ ਕਿ ਅਗਰ ਤੁਹਾਨੂੰ ਦੌੜਨ ਨੂੰ ਥਾਂ ਹੈ ਨਹੀਂ, ਅਗਰ ਤੁਸੀਂ ਕਿਤੇ ਨਹੀਂ ਦੌੜ ਸਕਦੇ ਜੀ, ਉਹ ਕਹਿੰਦੇ ਆ ਕਿ ਤੁਸੀਂ ਨਾ ਜਿੱਦਾਂ ਹਾਈਡ ਕਰੋ, ਜਿੱਦਾਂ ਕੋਈ ਜਿੱਥੇ ਵੀ ਰੂਮ ਦੇ ਵਿੱਚ ਆ, ਜਾਂ ਜਿੱਦਾਂ ਹੁਣ ਕਈ ਲੋਕ ਜਿਹੜੇ ਲੋਕ ਜਿੱਦਾਂ ਟਰੱਕ ਦੇ ਪਿੱਛੇ ਲੱਗ ਗਏ ਜਾਂ ਕਿਤੇ ਲੱਗ ਗਏ, ਕਹਿੰਦੇ ਤੁਸੀਂ ਹਾਈਡ ਕਰੋ ਚੀਜ਼ ਦੇ ਵਿੱਚ ਨਾ ਜੀ। ਤਾਂ ਜਿਹੜੀਆਂ ਲਾਈਟਾਂ ਆ ਉਹ ਬੰਦ ਕਰ ਦਿਓ, ਤਾਂ ਬਾਕੀ ਬਲਾਈਂਡ ਵਗੈਰਾ ਜਿਹੜੇ ਉਹ ਤੇ ਏਦਾਂ ਬਾਕੀ ਥੱਲੇ ਨੂੰ ਲੰਮੇ ਜਿੱਦਾਂ ਹਾਈਡ ਕਰ ਦਿਓ, ਦਿਸੇ ਨਾ ਕਿ ਕੋਈ ਅੰਦਰ ਹੈਗਾ ਜੀ। ਤਾਂ ਬਾਕੀ ਨੰਬਰ 3 ਆ, ਕਹਿੰਦੇ ਜਿਹੜਾ ਕਿ ਲਾਸਟ ਹੈਗੀ ਆ ਚੀਜ਼, ਉਹ ਲਾਸਟ ਵਿੱਚ ਹੋਵੇ ਦੈਨ ਯੂ ਫਾਈਟ। ਅਗਰ ਤੁਹਾਨੂੰ ਲੱਗਦਾ ਕਿ ਨਾ ਤੁਸੀਂ ਦੌੜ ਸਕਦੇ ਆ, ਨਾ ਤੁਸੀਂ ਹਾਈਡ ਕਰ ਸਕਦੇ ਆ, ਕਹਿੰਦੇ ਵੀ ਤੁਸੀਂ ਏਦਾਂ ਕਰੋ, ਫਿਰ ਬਸ ਫਿਰ ਤਾਂ ਲੜੋ ਮਰੋ ਵਾਲੀ ਗੱਲ ਹੋ ਗਈ। ਸੋ ਆਹ 3 ਚੀਜ਼ਾਂ ਸਾਨੂੰ ਜਿੱਦਾਂ ਇੱਥੇ ਦੀ ਸਿਖਾਈਆਂ ਜਾਂਦੀਆਂ ਸਕੂਲਾਂ ਵਿੱਚ। ਇਨਫੈਕਟ ਸਾਡੀ ਹਰ ਸਾਲ ਇਹਦੇ ਉੱਤੇ ਡਿਸਕਸ਼ਨ ਹੁੰਦਾ ਹੈਗਾ। ਸੋ ਬਾਕੀ ਅਸੀਂ ਪੰਜਾਬੀ ਰੇਡੀਓ ਯੂਐਸ ਦਾ ਧੰਨਵਾਦ ਕਰਦੇ ਹਾਂ ਕਿ ਸਮੇਂ-ਸਮੇਂ ਸਿਰ ਜਿਹੜੇ ਆਪਣੇ ਲੋਕਲ ਇਸ਼ੂ ਹੈਗੇ ਆ ਜਾਂ ਆਪਣੇ ਕੈਲੀਫੋਰਨੀਆ, ਅਮਰੀਕਾ ਜਾਂ ਕੈਨੇਡਾ ਦੀਆਂ ਗੱਲਾਂ ਆਪਾਂ ਉਹ ਵੀ ਲਿਆਉਂਦੇ ਆ। ਸੋ ਹਰਜੋਤ ਸਿੰਘ ਜੀ, ਤਾਰਾ ਜੀ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਸੋ ਬਿਲਕੁਲ ਗੁਰਦੀਪ ਜੀ, ਜਾਂਦੇ ਮੈਂ ਪੁੱਛਣਾ, ਤੁਸੀਂ ਖੁਦ ਟੀਚਰ ਆ, ਕਿਉਂਕਿ 19 ਈਅਰ 올ਡ ਕਿਡ ਸੀਗਾ ਹਨਾ, ਮੈਂ ਵੀ ਰੀਸੈਂਟਲੀ ਸਕੂਲ ਚੋਂ ਆਇਆ। ਹੁਣ ਆਪਾਂ ਦੇਖਦੇ ਬਹੁਤ ਵਾਰੀ ਜਿਹੜੀਆਂ ਸ਼ੂਟਿੰਗਸ ਹੁੰਦੀਆਂ ਆ ਉਹਦੇ 'ਚ ਯੰਗ ਬੱਚੇ ਜਿਹੜੇ ਇਨਵੋਲਵ ਹੈਗੇ ਆ। ਸੋ ਸਕੂਲ 'ਚ ਜਿਹੜੇ ਸਕੂਲਾਂ ਦੇ ਟੀਚਰ ਆ ਜਾਂ ਪ੍ਰਿੰਸੀਪਲ ਆ, ਉਹ ਵੀ ਕਿਸੇ ਤਰ੍ਹਾਂ ਦੇ ਨਾਲ ਜਿਹੜੀਆਂ ਏਜੰਸੀਜ਼ ਉਹਨਾਂ ਨੂੰ ਰਿਪੋਰਟ ਕਰਦੇ ਵੀ ਬੰਦੇ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ, ਜਾਂ ਉਹਨਾਂ ਦੇ ਪੇਰੈਂਟਸ ਨੂੰ ਵੀ ਭਾਈ ਇਹ ਫਿਊਚਰ 'ਚ ਜਾ ਕੇ ਇਹ ਗਲਤ ਕੰਮ ਕਰ ਸਕਦਾ। ਹਾਂਜੀ ਹਰਜੋਤ ਸਿੰਘ ਜੀ, ਇਹਦੇ ਵਿੱਚ ਨਾ ਆਪਣੇ ਇੱਕ ਬਹੁਤ ਵੱਡੀ ਦਾ ਮੂਵਮੈਂਟ ਸਕੂਲਾਂ ਵਿੱਚ ਚੱਲ ਰਹੀ ਆ ਆਪਣੇ, ਸਪੈਸ਼ਲੀ ਅਗਰ ਮੈਂ ਕੈਲੀਫੋਰਨੀਆ ਸਕੂਲਾਂ 'ਚ ਕਹਾਂ, ਕਿਉਂਕਿ ਮੈਨੂੰ ਆਲਮੋਸਟ 15 ਸਾਲ ਤੋਂ ਜ਼ਿਆਦਾ ਹੋ ਗਿਆ ਸਿਸਟਮ ਦੇ ਵਿੱਚ ਨਾ। ਸੋ ਉਹਦੇ ਵਿੱਚ ਨਾ PBIS ਉਹਨੂੰ ਕਹਿ ਰਹੇ ਆ। ਸੋ ਇਨਫੈਕਟ ਅਮਰੀਕਾ ਦੇ ਵਿੱਚ ਇਹ ਮੂਵਮੈਂਟ ਚੱਲ ਰਹੀ ਆ, ਪਰ ਕੈਲੀਫੋਰਨੀਆ ਵਿੱਚ ਬਹੁਤ ਵੱਡੇ ਲੈਵਲ ਤੇ ਚੱਲ ਰਹੀ ਆ ਕਿ ਪੋਜ਼ਿਟਿਵ ਬਿਹੇਵੀਅਰ ਇੰਟਰਵੈਂਸ਼ਨ ਸਰਵਿਸ, ਕਿ ਬੱਚਿਆਂ ਨੂੰ ਜਿੱਦਾਂ ਐਲੀਮੈਂਟਰੀ ਸਕੂਲ ਤੋਂ ਹੀ ਜਿਹੜੇ ਬੱਚੇ, ਕਿਉਂਕਿ ਨਾ ਜਿੱਦਾਂ ਜਿਹੜੇ ਟੀਚਰ ਆ, ਟੀਚਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਬੱਚੇ ਦਾ ਬਿਹੇਵੀਅਰ, ਕਈ ਵਾਰ ਮਾਪਿਆਂ ਨੂੰ ਨਹੀਂ ਪਤਾ ਲੱਗਦਾ, ਟੀਚਰਾਂ ਨੂੰ ਕਲਾਸ ਦੇ ਵਿੱਚ ਪਤਾ ਲੱਗ ਜਾਂਦਾ ਜਲਦੀ। ਤਾਂ ਉਹਨਾਂ ਦੀ, ਕਿਉਂਕਿ ਕਈ ਵਾਰ ਸਾਡੇ ਸਕੂਲਾਂ ਦੇ ਵਿੱਚ ਵੀ 1-2 ਬੱਚੇ, ਹੁਣ 800 ਬੱਚਾ ਆਪਣੇ ਸਕੂਲ ਦੇ ਵਿੱਚ ਪੜ੍ਹਦਾ, ਤਾਂ ਉਹਨਾਂ ਦੇ ਵਿੱਚੋਂ 2-3 ਬੱਚੇ ਏਦਾਂ ਦੇ ਹੁੰਦੇ ਜਿਹਨਾਂ ਨੂੰ ਜਿੱਦਾਂ ਗੁੱਸਾ ਬੜਾ ਆਉਂਦਾ, ਉਹ ਬਾਰ-ਬਾਰ ਤੇ ਲੜ ਪੈਂਦੇ ਆ, ਕਈ ਵਾਰ ਕੁੱਟ ਦਿੰਦੇ ਆ ਬੱਚਿਆਂ ਨੂੰ, ਲਾਈਕ ਜਾਂ ਕੋਈ ਦੂਜੀ ਤੀਜੀ ਜਮਾਤ ਵਿੱਚ ਪੜ੍ਹਦੇ ਹੁੰਦੇ ਆ ਜੀ। ਤਾਂ ਉਹਨਾਂ ਦੇ ਲਈ ਜਿੱਦਾਂ ਉਹਨਾਂ ਨੂੰ ਕਾਉਂਸਲਿੰਗ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਸਕੂਲਾਂ ਦੇ ਵੱਲੋਂ, ਤਾਂ ਉਹਨਾਂ ਦੇ ਮਾਪਿਆਂ ਨਾਲ ਮੀਟਿੰਗ ਵੀ ਕੀਤੀਆਂ ਜਾਂਦੀਆਂ, ਉਹਨਾਂ ਨਾਲ ਪੋਜ਼ਿਟਿਵ ਵੀ ਰਿਹਾ ਜਾਂਦਾ, ਤਾਂ ਉਹਨਾਂ ਨੂੰ ਕਈ ਵਾਰ ਟਾਈਮ ਆਊਟ ਵੀ ਇੱਥੇ ਲੈਂਦੇ ਆ, ਟਾਈਮ ਆਊਟ ਵੀ ਲਿਆ ਜਾਂਦਾ। ਸੋ ਆਹ ਚੀਜ਼ਾਂ ਤੇ ਆਈ ਥਿੰਕ ਹੋਰ ਸਾਨੂੰ ਕੰਮ ਕਰਨਾ ਪੈਣਾ, ਕਿਉਂਕਿ ਜਿਹੜੇ ਹਿਸਾਬ ਨਾਲ ਹੁਣ ਸੋਸਾਇਟੀ ਫੋਰ ਐਗਜ਼ਾਮਪਲ ਬਹੁਤ ਵੱਡਾ, ਤੁਸੀਂ ਹੁਣ ਚਲੋ ਅਗਰ ਪੁੱਛੇ ਲਿਆ ਤਾਂ ਹੁਣ ਬਹੁਤ ਵੱਡਾ ਇੱਕ ਇਸ਼ੂ ਹੈਗਾ, ਲਾਈਕ ਹੁਣ ਸੋਸ਼ਲ ਮੀਡੀਆ ਇੱਕ ਬਹੁਤ ਪੋਜ਼ਿਟਿਵ ਪਲੇਟਫਾਰਮ ਹੈ। ਮੈਂ ਸੋਸ਼ਲ ਮੀਡੀਆ ਨੂੰ ਮੈਂ ਪੋਜ਼ਿਟਿਵ ਪਲੇਟਫਾਰਮ ਕਹਿੰਦਾ, ਪਰ ਐਟ ਦ ਸੇਮ ਟਾਈਮ ਉਹ ਨੈਗੇਟਿਵ ਪਲੇਟਫਾਰਮ ਵੀ ਹੈਗਾ। ਸੋ ਬਹੁਤ ਸਾਰੇ ਬੱਚੇ ਨਾ ਡਿਫਰੈਂਟ ਚੀਜ਼ਾਂ ਦੇਖਦੇ ਆ। ਤੇ ਬਾਕੀ ਇੱਕ ਗੇਮਿੰਗ, ਇੱਥੇ ਬੱਚੇ ਗੇਮਾਂ ਬਹੁਤ ਖੇਲਦੇ ਆ, ਤਾਂ ਗੇਮਾਂ ਤੁਸੀਂ ਦੇਖੋ ਵਾਇਲੈਂਸ ਕਿੰਨਾ ਵੱਡਾ ਹੈਗਾ, ਕਿੰਨਾ ਥਾਂ ਉੱਤੇ ਗੋਲੀਆਂ ਬੰਬ ਚੱਲਦੇ ਆ। ਪੀਪਲ ਥਿੰਕ ਸਮ ਪੀਪਲ ਥਿੰਕ ਇਟਸ ਫਨੀ, ਕਈ ਕਹਿੰਦੇ ਐਕਸਾਈਟਮੈਂਟ ਹੋ ਜਾਂਦੀ ਆ। ਸੋ ਐਟ ਦ ਸੇਮ ਟਾਈਮ ਆਈ ਥਿੰਕ ਜਿਹੜੇ ਮਾਪੇ ਆ, ਜਿੱਦਾਂ ਆਪਾਂ ਹੈਗੇ ਪੇਰੈਂਟਸ ਆ, ਜਾਂ ਆਪਾਂ ਐਜੂਕੇਟਰਸ ਆ, ਜਾਂ ਆਪਾਂ ਮੀਡੀਆ ਪਰਸਨੈਲ ਆ, ਜਾਂ ਆਪਾਂ ਕੋਈ ਵੀ ਕਮਿਊਨਿਟੀ ਮੈਂਬਰ ਆ, ਆਪਾਂ ਨੂੰ ਚਾਹੀਦਾ ਕਿ ਆਹ ਚੀਜ਼ਾਂ ਦੇ ਉੱਤੇ ਆਪਾਂ ਓਪਨਲੀ ਜਿੱਦਾਂ ਹੁਣ ਤੁਸੀਂ ਡਿਸਕਸ਼ਨ ਕਰ ਰਹੇ ਆ, ਆਪਾਂ ਲੱਖਾਂ ਲੋਕ ਸੁਣ ਰਹੇ ਆ, ਆਪਣਾ ਡਿਸਕਸ਼ਨ ਸੁਣ ਰਹੇ ਆ। ਸੋ ਆਈ ਥਿੰਕ ਐਵਰੀਥਿੰਗ, ਜਿਹੜੀ ਵੀ ਆਪਾਂ ਚੀਜ਼ ਕਰਦੇ ਆ ਸਕੂਲੇ, ਸਾਡੇ ਆਹ ਗੱਲ ਕਹਿੰਦੇ ਹੁੰਦੇ ਆ ਸਾਡੇ ਐਡਮਿਨਿਸਟ੍ਰੇਸ਼ਨ ਵਾਲੇ ਵੀ ਕਿ ਐਵਰੀਥਿੰਗ ਸਟਾਰਟਸ ਵਿਦ ਅ ਡਿਸਕਸ਼ਨ। ਤਾਂ ਅਗਰ ਤੁਹਾਨੂੰ ਲੱਗੇ ਕਿ ਸਾਡਾ ਬੱਚਾ ਦਾ ਬਿਹੇਵੀਅਰ ਚੇਂਜ ਹੋ ਰਿਹਾ ਹੈਗਾ, ਅਗਰ ਸਾਨੂੰ ਲੱਗੇ ਕਿ ਸਾਡੇ ਬੱਚਾ ਲੇਟ ਘਰ ਆਉਂਦਾ, ਜਾਂ ਬੱਚਾ ਟਾਈਮ ਸਿਰ ਨਹੀਂ ਖਾਂਦਾ, ਜਾਂ ਬੱਚਾ ਉਹ ਹਵਲੀਆਂ ਮਾਰੀ ਜਾਂਦਾ, ਲਾਈਕ ਬਹੁਤ ਸਾਰੀਆਂ ਚੀਜ਼ਾਂ ਦੇ ਸਾਈਨ ਹੁੰਦੇ, ਕਿਉਂਕਿ ਇੱਕ ਦਿਨ ਦੇ ਵਿੱਚ ਐਕਟਿਵ ਸ਼ੂਟਰ ਨਹੀਂ ਬਣਦਾ। ਐਕਟਿਵ ਸ਼ੂਟਰ ਬਣਦਾ ਬੰਦਾ ਲਾਈਕ ਜਿੱਦਾਂ ਸਮਾਂ ਲੱਗਦਾ। ਉਹ ਕਈ ਵਾਰ ਉਹ ਬੱਚੇ ਨੂੰ ਬੁਲੀ ਹੋਈ ਹੁੰਦੀ ਆ, ਉਹ ਬੱਚੇ ਨੂੰ ਦੁਨੀਆ ਉੱਤੇ ਗੁੱਸਾ ਹੁੰਦਾ, ਉਹ ਬੱਚੇ ਨੂੰ ਘਰੋਂ ਦੁੱਖ ਹੁੰਦਾ, ਜਾਂ ਉਹ ਬੱਚੇ ਨੂੰ ਆਪਣੇ ਫਰੈਂਡ ਸਰਕਲ ਤੋਂ ਦੁੱਖ ਹੁੰਦਾ।
ਕਈ ਵਾਰ ਕਈ ਆ ਇੱਥੇ ਆਸ਼ਕ, ਟੁੱਟੇ ਦਿਲ ਵਾਲੇ ਆਸ਼ਕ ਵੀ ਹੋ ਜਾਂਦੇ ਆ ਕਿ ਕਿਸੇ ਕਿਸੇ ਨੇ ਉਹਦਾ ਦਿਲ ਤੋੜਤਾ। ਹੁਣ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਸੋ ਉਹਦਾ ਸੋਲੂਸ਼ਨ ਆਹੀ ਹੈਗਾ ਕਿ ਅਗਰ ਆਪਾਂ ਨੂੰ ਪਤਾ ਲੱਗੇ ਕਿ ਕਿਸੇ ਬੱਚੇ ਨੂੰ ਹੈਲਪ ਚਾਹੀਦੀ ਆ, ਉਹ ਜਿੱਦਾਂ ਬੱਚੇ ਨੂੰ ਚੰਗਾ ਮਾੜਾ ਕਹਿਣ ਦੀ ਬਜਾਏ ਉਹ ਬੱਚੇ ਦੀ ਆਪਾਂ ਹੈਲਪ ਕਰੀਏ, ਉਹਨੂੰ ਕਿਤੇ ਸਪੋਰਟਸ ਸੈਂਟਰ ਵਿੱਚ ਬਿਠਾ ਲਈਏ, ਉਹਨਾਂ ਪੋਜ਼ਿਟਿਵ ਰਹੀਏ। ਕਿਉਂਕਿ ਆਹ ਚੀਜ਼ ਮੈਂ ਖੁਦ ਦੇਖੀ ਹੈਗੀ ਆ ਕਿ ਜਿਹੜੇ, ਕਿਉਂਕਿ ਯੂਜਲੀ ਨਾ ਆਹ ਇੱਕ ਟ੍ਰੈਂਡ ਆ ਸਾਡੇ ਸਕੂਲ ਦਾ, ਜਿਹੜੇ ਬੱਚੇ ਨੂੰ ਜ਼ਿਆਦਾ ਹੈਲਪ ਚਾਹੀਦੀ ਉਹ ਮੇਰੀ ਕਲਾਸ 'ਚ ਪਾਉਂਦੇ ਆ। ਉਹ ਕਈ ਸਾਲਾਂ ਤੋਂ ਮੈਂ ਆਹ ਚੀਜ਼ ਦੇਖ ਰਿਹਾ। ਉਹ ਇਸ ਕਰਕੇ ਪਾਉਂਦੇ ਆ ਕਿ ਮੈਂ ਦੇਖਿਆ ਇੱਕ ਨਾ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਹੁਣ ਇੱਕ ਨਾ ਬੱਚਾ ਹੁੰਦਾ ਸੀ ਸਾਡੀ ਕਲਾਸ ਦੇ ਵਿੱਚ ਨਾ, ਉਹ ਜਿੱਦਾਂ ਚੰਗਾ ਜਵਾਨ ਸੀ, ਉਹ ਤੀਜੀ ਜਮਾਤ ਦਾ ਬੱਚਾ, ਪਰ ਉਹ ਲੱਗਦਾ ਜਿੱਦਾਂ 7ਵੀਂ 8ਵੀਂ ਦਾ ਬੱਚਾ ਸੀ। ਉਹ ਵਾਰ-ਵਾਰ ਤੇ ਉਹ ਲੜਨ ਲੱਗ ਪੈਂਦਾ ਸੀ ਬੱਚਿਆਂ ਨਾਲ, ਲਾਈਕ ਉਹ ਈਵਨ ਆਪਣੇ ਟੀਚਰ ਨੂੰ ਵੀ ਇੱਕ ਵਾਰ ਕੁੱਟਣ ਲੱਗਾ ਸੀ ਉਹ ਦੂਜੀ ਜਮਾਤ ਦੇ ਵਿੱਚ। ਸੋ ਮੈਂ ਆਹ ਚੀਜ਼ ਅਬਜ਼ਰਵ ਕੀਤੀ। ਮੈਂ ਕਿਹਾ ਯਾਰ ਜਾਣੀ ਕਿ ਇੰਨਾ ਜਿੱਦਾਂ ਮੈਂ ਕਿਹਾ ਇੰਨਾ ਗੁੱਸਾ ਇੰਨੇ ਨਿੱਕੇ ਜਿਹੇ ਬੱਚੇ ਨੂੰ, ਰਾਈਟ। ਉਹਦੀ ਐਕਚੁਅਲੀ ਸੈਲਫ ਅਸਟੀਮ ਦੀ ਪ੍ਰੋਬਲਮ ਸੀ ਉਹ ਬੱਚੇ ਦੀ। ਲਾਈਕ ਉਹਨੂੰ ਏਦਾਂ ਲੱਗਦਾ ਸੀ ਕਿ ਦੁਨੀਆ 'ਚ ਉਹਨੂੰ ਕੋਈ ਪਸੰਦ ਨਹੀਂ ਕਰਦਾ ਹੈਗਾ। ਸੋ ਕਿ ਉਹ ਕਹਿੰਦਾ ਸੀ ਕਿ ਮੈਨੂੰ ਕੋਈ ਪਸੰਦ ਨਹੀਂ ਕਰਦਾ, ਉਹਨੂੰ ਹਰੇਕ ਬੰਦੇ ਨੂੰ ਗੁੱਸੇ ਹੋਈ ਜਾਣਾ, ਉਹਨੂੰ ਡਿਟੈਂਸ਼ਨ ਤੇ ਲੈ ਜਾਣਾ, ਉਹ ਤੇ ਯੈਲ ਕਰਨਾ, ਸਕਰੀਮ ਕਰਨਾ। ਮੈਂ ਨਾ ਉਹਨੂੰ ਇੱਕ ਡਿਫਰੈਂਟ ਅਪਰੋਚ ਕੀਤਾ। ਦੇਖ ਲਓ, ਉਹ ਹੁਣ ਬੱਚਾ ਹਾਈ ਸਕੂਲ ਚਲ ਗਿਆ ਤਾਂ ਉਹ ਸਟਿਲ ਮੈਨੂੰ ਕਈ ਵਾਰ ਕਾਲ ਕਰਦਾ, Mr. Shergill, you remember me? ਮੈਂ ਕਿਹਾ I remember you। ਹੁਣ ਤਾਂ ਮੁੰਡਾ ਫੁੱਟਬਾਲ ਵੀ ਖੇਲਦਾ, ਉੱਥੇ ਤਕੜਾ ਪਲੇਅਰ ਆ ਸਾਡਾ। ਆਹ ਚੀਜ਼ਾਂ ਹਰਜੋਤ ਸਿੰਘ ਜੀ, ਰਾਜ ਜੀ, ਆਈ ਥਿੰਕ ਪਿਆਰ ਜਿਹੜਾ 100%, ਮੈਂ ਨਹੀਂ ਕਹਿ ਸਕਦਾ ਕਿ 100% ਪ੍ਰੋਬਲਮ ਸੋਲਵ ਜੀ, ਪਰ ਜਿਹੜਾ ਸਤਿਕਾਰ ਨਾਲ, ਪਿਆਰ ਨਾਲ, ਡਿਸਕਸ਼ਨ ਨਾਲ ਆਪਾਂ ਬਹੁਤ ਸਾਰੀਆਂ ਪ੍ਰੋਬਲਮ ਸੋਲਵ ਕਰ ਸਕਦੇ ਹਾਂ। ਬਾਕੀ ਤੁਸੀਂ ਦੇਖੋ ਟੌਪਿਕ ਲਿਆਂਦਾ, ਲੋਕਾਂ ਨਾਲ ਗੱਲਬਾਤ ਹੋਈ ਆ, ਜਿੱਦਾਂ ਆਪਾਂ ਆਪਣਾ ਮੈਸੇਜ ਸ਼ੇਅਰ ਕਰਦੇ ਹਾਂ ਅਸੀਂ। ਆਹ ਸਮੇਂ ਦੀ ਲੋੜ ਹੈਗੀ ਆ। ਸੋ ਪੰਜਾਬੀ ਵੀਡੀਓਜ਼ ਦਾ ਬਹੁਤ ਧੰਨਵਾਦ ਜੀ। ਥੈਂਕ ਯੂ, ਧੰਨਵਾਦ ਜੀ। ਸੋ ਬਿਲਕੁਲ, ਜੇ ਉਹਦੀ ਗੱਲ ਕਰਦੇ ਜਾਈਏ, ਰਾਜ ਕਰਨਵੀਰ ਸਿੰਘ ਜੀ ਜਿਹੜੇ 19 ਸਾਲਾਂ ਦੇ ਨੇ ਗੋਲੀਆਂ ਚਲਾਈਆਂ, ਉਹ ਕਹਿੰਦੇ ਭਈ ਇਰਾਨੀਅਨ ਅਤੇ ਇਟਾਲੀਅਨ ਮੂਲ ਦਾ ਜਿਹੜਾ ਇਹ ਸੀਗਾ 19 ਸਾਲਾਂ ਦਾ ਲੇਗਨ, ਅਤੇ ਉਹਦੀ ਗ੍ਰੈਂਡ ਮਦਰ ਜਿਹੜੀ ਆ ਯੂਨੀਵਰਸਿਟੀ 'ਚ ਇੱਥੇ ਪ੍ਰੋਫੈਸਰ ਰਹੀ ਇਕਨੋਮਿਕ ਦੀ। ਗ੍ਰੈਂਡ ਫਾਦਰ ਕਿਹੜੇ ਵੈਲ ਟੂ ਡੂ ਫੈਮਿਲੀ ਨੂੰ ਬਿਲੋਂਗ ਕਰਦਾ ਸੀ। ਜਿਹੜਾ ਗ੍ਰੈਂਡ ਫਾਦਰ ਹੈਗਾ ਉਹਦਾ, ਉਹ ਸੈਨੋਜ਼ੇ ਦੇ ਵਿੱਚ ਸੁਪਰਵਾਈਜ਼ਰ ਰਿਹਾ ਹੈਗਾ ਆ, ਸੈਂਟਾ ਕਲਾਰਾ ਕਾਉਂਟੀ ਦੇ ਵਿੱਚ। ਅਤੇ ਉਹਦਾ ਫਾਦਰ ਖੁਦ ਕਹਿੰਦੇ ਵੀ ਚੈਂਪੀਅਨ ਸੀ, ਚੈਂਪੀਅਨ ਰਨਰ ਸੀਗਾ, ਅਤੇ ਉਹਦਾ ਬ੍ਰਦਰ ਇੱਕ ਨੋਟਡ ਬਾਕਸਰ ਹੈਗਾ। ਸੋ ਇਹ ਪਤਾ ਨਹੀਂ ਵੀ ਉਹਦੀ ਫੈਮਿਲੀ 'ਚ ਕੀ ਚੱਕਰ ਪਿਆ, ਉਹ ਐਡੀ ਗੁੱਡ ਫੈਮਿਲੀ ਤੋਂ ਜਿਹੜਾ ਆਇਆ, ਅਤੇ ਜਿਹੜਾ ਇੰਨੇ ਜਿਹੜਾ ਪੁੱਠੇ ਪਾਸੇ ਚੱਲ ਗਿਆ, ਜਿਹੜਾ ਉਹਨਾਂ ਇੰਨਾ ਜ਼ਿਆਦਾ ਜਿਹੜਾ ਕਤਲੇਆਮ ਕੀਤਾ ਹੈਗਾ। ਜੀ ਬਿਲਕੁਲ। ਅਤੇ ਕੁਛ ਕੁ ਜਿਹੜੀਆਂ ਉਹਦੀਆਂ ਗੱਲਾਂ ਕਹਿੰਦੇ ਆ ਵੀ ਉਹ ਇੱਦਾਂ ਲੱਗਦੀਆਂ ਸੀ ਕਿ ਵੀ ਉਹ ਥੋੜ੍ਹਾ ਰਾਈਟ ਵਿੰਗ ਵਾਲੇ ਪਾਸੇ ਨੂੰ ਜਿਹੜਾ ਝੁਕਾਅ ਆ ਉਹ ਵੀ ਰੱਖਦਾ ਸੀਗਾ। ਸੋ ਇਹ ਕੁਛ ਜਿਹੜਾ ਆ ਇਹ ਵਾਪਰਿਆ ਆ। ਸੋ ਬਹੁਤ ਹੀ ਅਫਸੋਸਜਨਕ ਘਟਨਾ ਜਿਹੜੀ ਆ ਗਿਲਰੋਏ ਦੇ ਵਿੱਚ ਜਿਹੜੀ ਉਹ ਵਾਪਰੀ ਹੈ, ਜਿੱਥੇ ਕਿ 19 ਸਾਲਾਂ ਦੇ ਮੁੰਡੇ ਨੇ ਉੱਥੇ ਫੈਸਟੀਵਲ ਦੇ ਅਖੀਰਲੇ ਦਿਨ, ਅਖੀਰਲੇ ਜਿਹੜੇ ਘੰਟੇ ਜਿਹੜੇ ਚੱਲ ਰਹੇ ਸੀ ਫੈਸਟੀਵਲ ਦੇ, ਉਦੋਂ ਗੋਲੀਬਾਰੀ ਕਰਕੇ ਜਿਹੜੇ 3 ਲੋਕਾਂ ਨੂੰ ਜਿਹੜਾ ਮਾਰ ਦਿੱਤਾ, ਜਿਨ੍ਹਾਂ ਦੇ ਵਿੱਚ ਇੱਕ 6 ਸਾਲਾਂ ਦਾ ਛੋਟਾ ਬੱਚਾ ਵੀ ਜਿਹੜਾ ਉਹ ਸ਼ਾਮਲ ਸੀਗਾ। ਅਜੇ ਇਸ ਤੋਂ ਇਲਾਵਾ ਜਿਹੜੇ 12 ਜਣੇ ਹੋਰ ਜ਼ਖਮੀ ਆ, ਕਈਆਂ ਦੀ ਕੰਡੀਸ਼ਨ ਸਟੇਬਲ ਤੋਂ ਲੈ ਕੇ ਕਈ ਜਿਹੜੇ ਸੀਰੀਅਸ ਕੰਡੀਸ਼ਨ ਦੇ ਵਿੱਚ ਦੱਸੇ ਜਾਂਦੇ ਆ। ਪੰਜਾਬੀ ਰੇਡੀਓ USA ਦੇ ਡਾਊਨ ਦਾ ਰੋਡ, ਮੱਕੀ ਰੋਡ ਦੇ ਉੱਤੇ ਜਿਹੜਾ ਓਰੀਜਨਲ ਜਿਹੜਾ ਵਾਲਾ ਹੌਸਪੀਟਲ ਆ, ਉੱਥੇ ਕਈ ਲੋਕਾਂ ਨੂੰ ਜਿਹੜਾ 에ਅਰਲਿਫਟ ਕਰਕੇ ਜਿਹੜਾ ਟਰੋਮਾ ਸੈਂਟਰ ਦੇ ਵਿੱਚ ਲਿਆ ਕੇ ਉੱਥੇ ਉਹਨਾਂ ਨੂੰ ਜ਼ੇਰੇ ਇਲਾਜ ਰੱਖਿਆ ਹੋਇਆ। ਕਈਆਂ ਨੂੰ ਸਟੈਨਫੋਰਡ ਹੌਸਪੀਟਲ ਦੇ ਵਿੱਚ ਜਿਹੜੇ ਉੱਥੇ ਲੈ ਕੇ ਗਏ ਹੋਏ ਨੇ। ਇਹੀ ਉਮੀਦ ਕਰਦੇ ਹਾਂ ਵੀ ਜਿਹੜੇ ਇਸ ਟਾਈਮ ਫੱਟੜ ਨੇ ਉਹ ਜਿਹੜਾ ਜਲਦੀ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਜਾਣ। ਪਰ ਇਸ ਬੰਦੇ ਦੀ ਇਸ ਕਾਰੇ ਦੇ ਕਰਕੇ ਕਈ ਪਰਿਵਾਰ ਜਿਹੜੇ ਆ ਉਹ ਤਬਾਹ ਹੋ ਚੁੱਕੇ ਨੇ। ਅਤੇ ਆਪਾਂ ਐਕਟਿਵ ਰਿਹਾ ਕਰੀਏ, ਆਪਣਾ ਇਰਦ ਗਿਰਦ ਕੀ ਚੱਲ ਰਿਹਾ ਆ। ਦੇਖੋ, ਇਹੋ ਜਿਹੇ ਮੌਕਿਆਂ ਦੇ ਉੱਤੇ ਆਪਾਂ ਇਹੀ ਕਹਿ ਸਕਦੇ ਹਾਂ ਵੀ ਭਾਈ ਧਿਆਨ ਰੱਖੋ, ਕੋਈ ਅਜਿਹੀ ਚੀਜ਼ ਤਾਂ ਨਹੀਂ ਤੁਹਾਨੂੰ ਲੱਗਦੀ ਕਿ ਤੁਹਾਨੂੰ ਇੱਦਾਂ ਲੱਗਦਾ ਵੀ ਕੋਈ ਇੱਦਾਂ ਦਾ ਕੋਈ ਪੈਕਿੰਗ ਤਾਂ ਨਹੀਂ ਹੈਗਾ ਵੀ ਕੋਈ ਬੰਦਾ ਇੱਦਾਂ। ਖਾਸ ਕਰਕੇ ਜਿਹੜੇ ਸਕੂਲੀ ਬੱਚੇ ਆ ਉਹ ਬਹੁਤ ਆਪਣੇ ਇਰਦ ਗਿਰਦ ਲੋਕਾਂ ਨੂੰ ਜਿਹੜੇ ਉਹ ਦੇਖਦੇ ਨੇ, ਆਪਣੇ ਬੱਚਿਆਂ ਨੂੰ ਜਿਹੜੇ ਉਹ ਦੇਖਦੇ ਨੇ। ਜਿੱਦਾਂ ਦੱਸ ਕੇ ਗਏ ਆ ਵੀ ਹੌਲੀ ਸਟੈਮ ਹੁੰਦੀ ਹੈ, ਸਲਿਊਸ਼ਨ ਨਹੀਂ। ਇਹ ਹੌਲੀ ਪ੍ਰੋਬਲਮ ਜਿਹੜੀ ਵੱਧਦੀ ਜਾਂਦੀ ਆ, ਕਿਸੇ ਦਾ ਕੁਛ, ਕਿਸੇ ਦਾ ਕੋਈ ਕਾਰਨ ਆ। ਸੋ ਅਜਿਹੀਆਂ ਚੀਜ਼ਾਂ ਦੇ ਉੱਤੇ ਜਿਹੜੇ ਬੱਚਿਆਂ ਨੂੰ ਵੀ ਜ਼ਰੂਰ ਤੁਸੀਂ ਗੱਲਬਾਤ ਜਿਹੜੀ ਕਰੋ, ਤਾਂ ਜੋ ਤੁਹਾਨੂੰ ਵੀ ਜਿਹੜਾ ਪਤਾ ਹੋਵੇ ਵੀ ਤੁਹਾਡੇ ਸਕੂਲ ਦੇ ਵਿੱਚ ਵੀ ਮਾਹੌਲ ਕਿੱਦਾਂ ਦਾ ਆ। ਕਈ ਵਾਰੀ ਤੁਹਾਡੇ ਜਿਹੜੇ ਕੰਮ ਦੇ ਉੱਤੇ ਮਾਹੌਲ ਇੱਦਾਂ ਦਾ ਹੁੰਦਾ, ਕਈ ਲੋਕ ਜਿਹੜੇ ਆ ਉਹ ਇੱਦਾਂ ਦੇ ਹੁੰਦੇ, ਬਹੁਤ ਜ਼ਿਆਦਾ ਗੁੱਸੇ ਵਾਲੇ ਹੁੰਦੇ ਆ। ਸੋ ਇਹ ਚੀਜ਼ਾਂ ਦਾ ਜਿਹੜਾ ਜ਼ਰੂਰ ਆ ਤੁਹਾਨੂੰ ਸਾਰਿਆਂ ਨੂੰ ਹੀ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਬਿਲਕੁਲ, ਇਹ ਗਿਲਰਾਏ ਨੂੰ ਹੀ ਬਿਲੋਂਗ ਕਰਦਾ ਸੀ।
ਉੱਥੇ ਦਾ ਹੀ ਰਹਿਣ ਵਾਲਾ ਸੀਗਾ। ਜੀ ਜੀ, ਉੱਥੇ ਦਾ ਹੀ ਲੋਕਲ ਹੀ ਸੀਗਾ ਜੀ, ਜਿਸ ਨੇ ਇਹ ਘਟਨਾ ਕੀਤੀ ਆ, ਅੰਜਾਮ ਦਿੱਤਾ ਆ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ ਤੇ ਹੋਰ ਜਿਹੜੀਆਂ ਖਬਰਾਂ ਅਮਰੀਕਾ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਉਸ ਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ। ਮਿਲਦੇ ਹਾਂ ਆਪਾਂ ਇੱਕ ਬ੍ਰੇਕ ਤੋਂ ਬਾਅਦ ਜੀ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਰੱਖੋ, ਗ੍ਰੈਂਡ ਪਵੇਲੀਅਨ ਇਹ ਹੁਣ ਕੇਟਰਿੰਗ ਵੀ ਕਰਦੇ ਹਨ। ਲੈ ਨਿੱਕੀ, ਤੂੰ ਇੱਥੇ ਗਾਣੇ ਸੁਣੀ ਜਾਂਦੀ ਆ ਤੇ ਧੌਣ ਦੇ ਦਰਦ ਨੇ ਮੇਰਾ ਬੁਰਾ ਹਾਲ ਕੀਤਾ ਹੋਇਆ ਆ। ਅੱਛਾ, ਕੀ ਗੱਲ ਹੋ ਗਈ? ਉਹ ਪਰਸੋਂ ਚੌਥੇ ਕਿਸੇ ਨੇ ਪਿੱਛੋਂ ਗੱਡੀ ਮਾਰੀ ਸੀ ਤੇ ਧੌਣ ਨੂੰ ਲੱਗ ਗਿਆ ਝਟਕਾ। ਬਸ ਉਦੋਂ ਦੀ ਪੀੜ ਹੀ ਹੋਈ ਜਾਂਦੀ ਆ। ਤੁਸੀਂ ਘਬਰਾਉਣੇ ਕਿਉਂ ਜੀ? ਤੁਸੀਂ ਜਾਓ ਜੀਓ ਹੈਲਥ ਸੈਂਟਰ ਵਾਲੇ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ ਕੋਲ, ਜਿਹੜੇ ਇਹਨਾਂ ਬਿਮਾਰੀਆਂ ਦਾ ਤਸੱਲੀ ਨਾਲ ਇਲਾਜ ਕਰਦੇ ਆ। ਸਿਰ ਦਰਦ ਭਾਵੇਂ ਕਾਰ ਐਕਸੀਡੈਂਟ ਨਾਲ ਹੁੰਦਾ ਹੋਵੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹੁੰਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਦਰਦ, ਬੈਕ ਪੇਨ ਅਤੇ ਨੈਕ ਪੇਨ ਦਾ ਇਲਾਜ ਕਰਦੇ ਆ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ। ਅਤੇ ਟਰੱਕਰਸ ਵੀਰਾਂ ਲਈ ਡੀਓਟੀ, ਫਿਜ਼ੀਕਲਸ, ਡਰੱਗ ਅਤੇ ਐਲਕੋਹਲ ਟੈਸਟਿੰਗ ਵੀ ਕਰਦੇ ਹਨ। ਸੇਮ ਡੇ ਵਾਕਿੰਗ ਵੀ ਆ ਸਕਦੇ ਹੋ ਅਤੇ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹਨ। ਟਰੱਕਰ ਵੀਰਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਪਾਰਕਿੰਗ ਦਾ ਖਾਸ ਇੰਤਜ਼ਾਮ ਕੀਤਾ ਹੋਇਆ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਬਾਟ, DC 2628 ਐਲ ਕੈਮਿਨੋ ਐਵੇਨਿਊ, ਸਵੀਟ C1, ਸੈਕਰਾਮੈਂਟੋ, ਜਾਂ ਫਿਰ ਕਾਲ ਕਰ ਸਕਦੇ ਹੋ 916 550 0350 9165500350। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਏ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665। ਮਨਜ਼ੂਰ ਲਾ ਫਰਮ। ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ, ਪਰੀਆਂ ਤੋਂ ਸੋਹਣੀ। ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਆ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ 18 ਸਾਲਾਂ ਬਾਅਦ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ, ਫਾਈਨਲੀ ਉਹਨਾਂ ਨੇ $10.2 ਬਿਲੀਅਨ ਦਾ ਜਿਹੜਾ ਵਿਕਟਮ ਕੰਪਨਸੇਸ਼ਨ 9/11 ਦਾ ਫੰਡ ਹੈਗਾ ਉਹਨੂੰ ਸਾਈਨ ਕਰਕੇ ਇਹ ਜਿਹੜਾ ਇੱਕ ਲਾ ਬਣਾ ਦਿੱਤਾ ਹੈਗਾ ਆ। ਤੇ ਨੈਵਰ ਫੋਰਗੇਟ ਦ ਹੀਰੋਜ਼ ਜੇਮ ਜ਼ਦਰੋਗਾ, ਰੇ ਪੀਫੀਅਰ, ਲੂਇਸ ਅਲਵਾਰੇਜ਼ ਜਿਹੜੇ ਆ ਇਹਨਾਂ ਦੇ ਕਰਕੇ ਇਹ ਜਿਹੜਾ ਬਿੱਲ ਜਾਣਿਆ ਜਾਂਦਾ ਹੈਗਾ ਸੈਪਟੰਬਰ 11 ਵਿਕਟਮ ਕੰਪਨਸੇਸ਼ਨ ਫੰਡ। ਸੋ ਇਸ ਨੂੰ ਜਿਹੜਾ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਰੋਜ਼ ਗਾਰਡਨ ਦੇ ਵਿੱਚ ਜਿਹੜਾ ਆ ਸਾਈਨ ਕਰਕੇ ਪਰਮਾਨੈਂਟ ਜਿਹੜੀ ਕੰਪਨਸੇਸ਼ਨ ਆ ਉਹਨਾਂ ਦੀ ਉਹ ਕਰ ਦਿੱਤੀ ਹੈਗੀ ਆ। ਪਹਿਲੇ 10 ਸਾਲਾਂ 'ਚ ਕਹਿੰਦੇ $10.2 ਬਿਲੀਅਨ ਇਹਦੇ 'ਤੇ ਖਰਚਾ ਆ ਸਕਦਾ, ਪਰ ਇਹ ਜਿਹੜੀ ਕਹਿੰਦੇ ਵੀ ਪੇਨ, ਸਫਰਿੰਗ, ਐਵਰੀਥਿੰਗ 2092 ਤੱਕ ਜਿਹੜੀ ਇਹ ਕਵਰ ਕਰੂਗੀ। ਬਿਲਕੁਲ ਜੀ, ਇਹ ਵਿਕਟਮ ਕੰਪਨਸੇਸ਼ਨ ਫੰਡ 2092 ਤੱਕ ਜਿਹੜਾ ਆ ਉਹ ਅਪਰੂਵ ਜਿਹੜਾ ਹੋ ਚੁੱਕਾ ਆ। ਇਸ ਤੋਂ ਪਹਿਲਾਂ ਬਹੁਤ ਜ਼ਿਆਦਾ ਜੱਦੋਜਹਿਦ ਜਿਹੜੀ 9/11 ਫਸਟ ਰਿਸਪੌਂਡਰਸ ਆ ਉਹਨਾਂ ਨੂੰ ਜਿਹੜੀ ਕਰਨੀ ਪਈ ਆ। ਇੱਕ ਕਾਫੀ ਵੱਡਾ ਜਿਹੜਾ TV ਸੈਲੀਬ੍ਰਿਟੀ ਜੌਨ ਸਟੂਅਰਟ, ਉਸ ਨੇ ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਉਹਨਾਂ ਦੇ ਹੱਕ ਦੇ ਲਈ ਜਿਹੜਾ ਗੁਹਾਰ ਲਾਉਂਦਾ ਰਿਹਾ। ਬੀਤੇ ਦਿਨਾਂ ਦੇ ਵਿੱਚ ਕਾਂਗਰਸ ਦੇ ਸਾਹਮਣੇ ਜਦੋਂ ਟੈਸਟੀਫਾਈ ਵੀ ਕਰ ਰਿਹਾ ਸੀ ਉਦੋਂ ਉਹਨੇ ਕਾਫੀ ਲਾਹਣਤਾਂ ਕਾਂਗਰਸ ਨੂੰ ਜਿਹੜੀਆਂ ਉਹ ਪਾਈਆਂ ਸੀਗੀਆਂ। ਉੱਧਰ ਬਾਅਦ ਦੇ ਵਿੱਚ ਜਿਹੜੇ ਰਿਪਬਲਿਕਨ ਰੈਂਡ ਪੌਲ ਤੇ ਇੱਕ ਹੋਰ ਜਾਣਾ ਸੀਗਾ, ਉਹਨਾਂ ਨੇ ਇਸ ਫੰਡ ਨੂੰ ਰੋਕਣ ਦੀ, ਇਸ ਬਿੱਲ ਨੂੰ ਰੋਕਣ ਦੀ ਵੀ ਜਿਹੜੀ ਉਹ ਕੋਸ਼ਿਸ਼ ਆ ਉਹ ਕੀਤੀ ਸੀਗੀ। ਪਰ ਬਾਅਦ ਦੇ ਵਿੱਚ ਫਾਈਨਲੀ ਜਿਹੜਾ ਪ੍ਰੈਸ਼ਰ ਪਾ ਕੇ ਇਹਨਾਂ ਦੇ ਦੁਆਰਾ 9/11 ਜਿਹੜੇ ਫਸਟ ਰਿਸਪੌਂਡਰਸ ਆ ਉਹਨਾਂ ਦੇ ਦੁਆਰਾ ਪ੍ਰੈਸ਼ਰ ਪਾ ਕੇ ਇਸ ਨੂੰ ਅਪਰੂਵ ਕਰਾਇਆ ਗਿਆ। ਦੇਖੋ ਕਿੰਨੀ ਅਫਸੋਸ ਵਾਲੀ ਗੱਲ ਆ, ਅਮਰੀਕਾ ਦੇ ਵਿੱਚ ਦੋਨੋਂ ਹੀ ਪਾਰਟੀਆਂ ਵਾਲੇ ਜਿਹੜੇ ਖਾਸ ਕਰਕੇ ਰਿਪਬਲਿਕਨ ਵਾਲੇ ਆਪਣੇ ਆਪ ਨੂੰ ਬਹੁਤ ਪੈਟਰੀਓਟਿਕ ਆਖਦੇ ਆ, ਅਤੇ ਉਹਨਾਂ ਦੇ ਹੀ ਬੰਦੇ ਜਿਹੜੇ ਆ ਇਸ ਫੰਡ ਨੂੰ ਜਿਹੜਾ ਉਹ ਰੋਕ ਰਹੇ ਸੀਗੇ। ਇਹ ਬੜੀ ਅਫਸੋਸ ਵਾਲੀ ਜਿਹੜੀ ਗੱਲ ਆ। ਉੱਦਾਂ ਕਹਿੰਦੇ ਵੀ ਅਸੀਂ ਆਪਣੇ ਸਰਵਿਸਮੈਨ ਅਤੇ ਆਪਣੇ ਮਿਲਟਰੀ ਵਾਲੇ ਅਤੇ ਇਹਨਾਂ ਦੀ ਬਹੁਤ ਜ਼ਿਆਦਾ ਕੇਅਰ ਕਰਦੇ ਹਾਂ, ਇਹਨਾਂ ਦੇ ਪ੍ਰਤੀ ਸਾਡਾ ਪਿਆਰ ਬਹੁਤ ਆ। ਅਤੇ ਬਹੁਤ ਸਾਰੇ ਜਿਹੜੇ ਦਿਖਾਵੇ ਵੀ ਹੋਰ ਬਹੁਤ ਕੁਛ ਜਿਹੜਾ ਹੁੰਦਾ ਹੀ ਰਹਿੰਦਾ, ਪਰ ਜਿੱਥੇ ਲੋੜ ਸੀਗੀ ਇਹਨਾਂ ਨੂੰ ਦੇਖੋ 2 ਦਹਾਕੇ ਆਲਮੋਸਟ ਹਰਜੋਤ ਸਿੰਘ ਜੀ ਇਸ ਦੇ ਨਾਲ ਜਿਹੜਾ ਜੂਝਣਾ ਪਿਆ, ਇਸ ਦੇ ਨਾਲ ਲੜਨਾ ਪਿਆ, ਫਿਰ ਜਾ ਕੇ ਇਹਨਾਂ ਦੀ ਜਿਹੜੀ ਭਲਾਈ ਵਾਸਤੇ, ਇਹਨਾਂ ਦੀ ਜਿਹੜੀ ਸਿਹਤਯਾਬੀ ਦੇ ਲਈ ਇਹ ਕੰਪਨਸੇਸ਼ਨ ਫੰਡ ਜਿਹੜੇ ਆ ਉਹ ਅਪਰੂਵ ਹੋਏ ਨੇ। ਅਤੇ ਫਾਈਨਲੀ 2092 ਤੱਕ ਇਸ ਨੂੰ ਜਿਹੜਾ ਅਪਰੂਵਲ ਆ ਉਹ ਮਿਲਿਆ। ਸੋ ਬਿਲਕੁਲ 3 ਬੰਦਿਆਂ ਦੇ ਨਾਮ ਦੇ ਉੱਤੇ ਬਿੱਲ ਸੀਗਾ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਡਿਟੈਕਟਿਵ ਜੇਮਸ ਜ਼ਦਰੋਗਾ ਜਿਹੜੇ ਆ, ਉਹਨਾਂ ਦੀ ਜਿਹੜੀ ਮੌਤ ਆ 2006 ਦੇ ਵਿੱਚ ਹੋਈ ਸੀਗੀ। ਉਹ ਬਿਲਕੁਲ ਫਸਟ ਰਿਸਪੌਂਡਰ ਸੀਗੇ। ਉਹ ਤੋਂ ਬਾਅਦ ਉਹਨਾਂ ਨੂੰ ਬਿਮਾਰੀ ਲੱਗ ਗਈ ਉਹ ਜਦੋਂ ਉੱਥੇ ਸਾਈਟ 'ਤੇ ਸੀਗੇ। ਅਤੇ ਦੂਸਰੇ ਜਿਹੜੇ ਸੀਗੇ ਫਾਇਰ ਫਾਈਟਰ ਰੇ ਪੀਫਰ, ਅਤੇ ਤੀਸਰੇ ਜਿਹੜੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਡਿਟੈਕਟਿਵ ਲੂ ਅਲਵਾਰੇਜ਼, ਇਹ ਦੋਨੋਂ ਜਣਿਆਂ ਨੂੰ ਜਿੱਦਾਂ ਕੈਂਸਰ ਹੋ ਗਿਆ ਸੀ, ਕਿਉਂਕਿ ਇਹਨਾਂ ਨੇ ਕਾਫੀ ਸਮਾਂ ਉੱਥੇ ਉਸ ਦਿਨ ਬਿਤਾਇਆ ਸੀ ਜਿਸ ਟਾਈਮ ਜਿਹੜਾ ਅਮਰੀਕਾ ਦੇ ਵਿੱਚ 9/11 ਵਾਲੇ ਦਿਨ ਅਟੈਕ ਹੋਇਆ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ 3000 ਦੇ ਕਰੀਬ ਲੋਕ ਮਾਰੇ ਗਏ ਸੀ। ਜੀ ਬਿਲਕੁਲ। ਇਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਬਿੱਲ ਆ ਹਾਊਸ ਦੇ ਵਿੱਚੋਂ 12 ਦੇ ਮੁਕਾਬਲੇ 402 ਵੋਟਾਂ ਦੇ ਨਾਲ ਪਾਸ ਹੋਇਆ, ਅਤੇ ਹੁਣ ਇਹ ਰੀਸੈਂਟਲੀ ਜਿਹੜਾ ਸੈਨੇਟ ਦੇ ਵਿੱਚ 2 ਦੇ ਮੁਕਾਬਲੇ 97 ਵੋਟਾਂ ਦੇ ਨਾਲ ਇਹ ਪਾਸ ਹੋ ਕੇ ਰਾਸ਼ਟਰਪਤੀ ਟਰੰਪ ਦੇ ਕੋਲ ਪਹੁੰਚਿਆ। ਅਤੇ ਉਹਨਾਂ ਨੇ ਅੱਜ ਜਿਹੜਾ ਆ ਇਸ ਦੇ ਉੱਤੇ ਹਸਤਾਖਰ ਜਿਹੜੇ ਕਰਕੇ, ਦਸਤਖਤ ਕਰਕੇ ਇਸ ਨੂੰ ਜਿਹੜਾ 2092 ਤੱਕ ਜਿਹੜਾ ਉਹ ਲਾਗੂ ਕਰ ਦਿੱਤਾ ਹੈ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਇੰਟੈਲੀਜੈਂਸ ਦੇ ਜਿਹੜੇ ਨਵੇਂ ਚੀਫ ਦੇ ਲਈ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜੇ ਜੌਨ ਰੈਟਕਲਿਫ ਜਿਹੜੇ ਟੈਕਸਸ ਤੋਂ ਹੈਗੇ ਨੇ ਰਿਪਬਲਿਕਨ, ਉਹਨਾਂ ਦਾ ਨਾਮ ਜਿਹੜਾ ਉਹ ਪੇਸ਼ ਉਹਨਾਂ ਨੇ ਕੀਤਾ ਆ। ਇਹ ਜਿਹੜੇ ਰੈਟਕਲਿਫ ਆ ਉਹ ਯੈਸ ਮੈਨ ਹੈਗੇ ਨੇ ਜਿਹੜੇ ਡੋਨਲਡ ਟਰੰਪ ਦੇ, ਅਤੇ ਇਹ ਚੀਜ਼ ਜਿਹੜੀ ਆ ਇਸ ਜਿਹੜੇ ਖਾਸ ਕਰਕੇ ਵਿਰੋਧੀਆਂ ਨੂੰ ਉਹ ਗਵਾਰਾ ਜਿਹੜੀ ਨਹੀਂ ਆ ਰਹੀ। ਇੰਟੈਲੀਜੈਂਸ ਕਮੇਟੀ ਦੇ ਜਿਹੜੇ ਪਹਿਲੋਂ ਰਹਿ ਚੁੱਕੇ ਲੋਕ ਨੇ ਜਾਂ ਵੱਖ-ਵੱਖ ਉਹਨਾਂ ਦੇ ਅੰਡਰ ਆ ਰਹੀਆਂ ਏਜੰਸੀਆਂ ਆ, ਉਹ ਬਾਰ-ਬਾਰ ਜਿਹੜੀਆਂ ਰਾਸ਼ਟਰਪਤੀ ਟਰੰਪ ਉਹਨਾਂ ਦੇ ਖਿਲਾਫ ਜਿਹੜਾ ਉਹ ਬੋਲਦੇ ਰਹੇ ਨੇ। ਇੰਟੈਲੀਜੈਂਸ ਵਾਲੇ ਕਹਿੰਦੇ ਰਹੇ ਆ ਵੀ ਰਸ਼ੀਆ ਵਾਲਿਆਂ ਨੇ ਇੱਦਾਂ ਕੀਤਾ, ਸਾਡੀ ਜਿਹੜੀ ਹੈ ਸਿਕਿਉਰਿਟੀ ਨੂੰ ਇਸ ਤਰੀਕੇ ਨਾਲ ਖਤਰਾ ਆ।
ਤੇ ਪਰ ਜਿਹੜੇ ਰਾਸ਼ਟਰਪਤੀ ਟਰੰਪ ਆ ਇਸ ਚੀਜ਼ ਨੂੰ ਮੰਨਣ ਦੇ ਵਿੱਚ ਇਨਕਾਰੀ ਸੀਗੇ, ਉਹ ਰਾਜੀ ਨਹੀਂ ਸੀਗੇ ਇਸ ਗੱਲ ਤੋਂ। ਤੇ ਹੁਣ ਕਹਿੰਦੇ ਆ ਵੀ ਜਿਹੜੇ ਉਹ ਅਜਿਹਾ ਇੰਟੈਲੀਜੈਂਸ ਦਾ ਜਿਹੜਾ ਚੀਫ ਆ ਉਹ ਲਾਉਣਾ ਚਾਹੁੰਦੇ ਨੇ ਜਿਹੜਾ ਉਹਨਾਂ ਦੀ ਹਾਮੀ ਜਿਹੜੀ ਆ ਹਮੇਸ਼ਾ ਭਰਦਾ ਰਵੇ, ਵੀ ਯੈਸ ਮੈਨ ਜਿਹੜਾ ਉਹਨਾਂ ਨੂੰ ਇੱਕ ਚਾਹੀਦਾ ਆ। ਸੋ ਇਹੀ ਜਿਹੜੇ ਹੁਣ ਵਿਰੋਧੀ ਪਾਰਟੀ ਵਾਲੇ ਉਹ ਕਹਿ ਰਹੇ ਆ, ਤੇ ਡੈਮੋਕ੍ਰੇਟ ਜਿਹੜੇ ਸੈਨੇਟਰਸ ਆ ਉਹ ਕਾਫੀ ਇਸ ਤੋਂ ਨਾਖੁਸ਼ ਨੇ। ਸੋ ਹੁਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਊਗਾ ਵੀ ਇਹਨਾਂ ਦਾ ਅਪਰੂਵਲ ਕੀ ਜਿਹੜਾ ਉਹ ਹੋ ਜਾਊਗਾ ਜਾਂ ਨਹੀਂ। ਸੋ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਡੈਨ ਕੋਟਸ ਨੂੰ ਇਹ ਰਿਪਲੇਸ ਕਰਨ ਜਾ ਰਹੇ ਨੇ। ਅਗਸਤ 15 ਨੂੰ ਉਹਨਾਂ ਨੇ ਜਿਹੜਾ ਸਟੈਪ ਡਾਊਨ ਜਿਹੜਾ ਉਹ ਕਰਨਾ ਆ, ਤੇ ਦੇਖਦੇ ਹਾਂ ਵੀ ਇਹਨਾਂ ਦੇ ਖਿਲਾਫ ਜੇ ਜ਼ਿਆਦਾ ਬਗਾਵਤੀ ਜਿਹੜਾ ਸੁਰ ਰਹੇ ਤੇ ਜਾਂ ਇਹਨਾਂ ਦਾ ਜ਼ਿਆਦਾ ਵਿਰੋਧ ਹੋਇਆ ਕਿ ਫਿਰ ਉਹ ਇਹਨਾਂ ਨੂੰ ਹੀ ਰਾਸ਼ਟਰਪਤੀ ਟਰੰਪ ਲਾਉਣਗੇ ਜਾਂ ਫਿਰ ਕਿਸੇ ਹੋਰ ਨਾਂ ਦੇ ਉੱਤੇ ਵੀ ਉਹ ਜਿਹੜੀ ਚਰਚਾ ਹੈ ਉਹ ਕਰ ਸਕਣਗੇ। ਜੀ, ਤੇ ਅਗਲੀ ਖਬਰ ਵੱਲ ਚਲੀਏ। ਜਿਹੜੇ ਪਿਛਲੇ ਕੁਝ ਕੁ ਦਿਨਾਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਜਿਹੜੇ ਇੱਕ ਐਲ ਸ਼ਾਰਪਨਰ ਜਿਹੜੇ ਹੈਗੇ ਆ, ਤੇ ਨਾਲ ਦੀ ਨਾਲ ਇੱਕ ਕਾਂਗਰਸਮੈਨ ਬਾਲਟੀਮੋਰ ਦੇ ਆ, ਉਹਨਾਂ ਦੇ ਵਿੱਚ ਕਸ਼ਮਕਸ਼ ਚੱਲ ਰਹੀ ਆ, ਕਿਉਂਕਿ ਉਹ ਕਹਿੰਦੇ ਆ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਖਾਸ ਕਰਕੇ ਰੇਸ ਵਾਲੇ ਮੁੱਦੇ ਤੇ ਡਿਵਾਈਡ ਕਰ ਰਿਹਾ ਆ। ਪਰ ਉਹਨਾਂ ਨੇ ਇਹ ਦੋਨੋਂ ਹੀ ਜਿਹੜੇ ਕਾਲੇ ਮੂਲ ਦੇ ਜਿਹੜੇ ਹੈਗੇ ਆ, ਇੱਕ ਕਾਂਗਰਸਮੈਨ ਆ ਤੇ ਦੂਜੇ ਐਲ ਸ਼ਾਰਪਨਰ, ਇਹ ਬਹੁਤ ਲੰਮੇ ਸਮੇਂ ਤੋਂ ਐਕਟਿਵਿਸਟ ਵੀ ਆ, ਲੀਡਰ ਆ, ਇਹਨਾਂ ਨੂੰ ਕਿਹਾ ਵੀ ਇਹ ਰੇਸ ਕਾਰਡ ਖੇਲਦੇ ਹੈਗੇ ਆ। ਪਰ ਬਾਲਟੀਮੋਰ ਏਰੀਏ ਨੂੰ ਜੇ ਦੇਖੋ, ਕਹਿੰਦੇ ਵੀ ਜਿਹੜੇ ਉੱਥੇ ਦੇ ਕਾਂਗਰਸਮੈਨ ਆ ਇਹਨਾਂ ਨੇ ਬਹੁਤ ਲੰਮੇ ਸਮੇਂ ਤੋਂ ਉਹ ਸੇਮ ਕਾਂਗਰਸਮੈਨ ਹੈਗੇ ਆ ਵੀ ਇਹਨਾਂ ਨੇ ਆਪਣੇ ਏਰੀਏ 'ਚ ਕੁਛ ਨਹੀਂ ਕੀਤਾ, ਉੱਥੇ ਬਹੁਤ ਹੀ ਜਿਹੜਾ ਮਾੜਾ ਹਾਲ ਹੈਗਾ। ਜੀ ਬਿਲਕੁਲ, ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਬਾਲਟੀਮੋਰ ਦਾ ਇੰਨਾ ਰੋਡ ਇਨਵੈਸਟਡ ਆ ਵੀ ਕੋਈ ਵੀ ਲੋਕ ਜਿਹੜੇ ਉੱਥੇ ਰਹਿ ਕੇ ਜਿਹੜੇ ਆ ਉਹ ਰਾਜੀ ਨਹੀਂ ਹੈਗੇ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ, ਕਿਉਂਕਿ ਉਹ ਜਿਹੜੇ ਹੈਗੇ ਨੇ ਹਾਊਸ ਦੇ ਜਿਹੜੇ ਕਮੇਟੀ ਦੇ ਚੇਅਰਮੈਨ ਲੀਆ ਕੁਮਿਨਜ਼, ਉਹ ਉੱਥੋਂ ਦੇ ਨੇ, ਉੱਥੋਂ ਡੈਮੋਕ੍ਰੇਟ ਪਾਰਟੀ ਵੱਲੋਂ ਹੈਗੇ ਨੇ। ਅਤੇ ਇਹਨਾਂ ਦੇ ਨਾਲ ਜਿਹੜੀ ਕਾਫੀ ਜ਼ਿਆਦਾ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਤਲਖੀ ਜਿਹੜੀ ਆ ਉਹ ਵਧੀ ਹੋਈ ਆ। ਬਹੁਤ ਸਾਰੇ ਲੋਕ ਜਿਹੜੇ ਆ ਹੁਣ ਰਾਸ਼ਟਰਪਤੀ ਟਰੰਪ ਦੀ ਇਹਨਾਂ ਟਵੀਟਸ ਦਾ ਜਿਹੜਾ ਆ ਉਹ ਵਿਰੋਧ ਵੀ ਜਿਹੜਾ ਉਹ ਕਰ ਰਹੇ ਆ, ਪਰ ਉਹ ਉਸ ਚੀਜ਼ ਤੋਂ ਪਿੱਛੇ ਜਿਹੜਾ ਉਹ ਨਹੀਂ ਹਟ ਰਹੇ। ਹੋਰ ਜ਼ਿਆਦਾ ਉਹ ਉਹਨਾਂ ਦੇ ਉੱਤੇ ਜਿਹੜੀ ਆਪਣੇ ਅਟੈਕ ਆ, ਜਿਹੜੇ ਟਵੀਟ ਅਟੈਕ ਆ, ਟਵੀਟ ਸਟੋਰਮ ਜਿਹੜਾ ਉਹਨਾਂ ਦਾ ਲਗਾਤਾਰ ਇਸ ਚੀਜ਼ ਦੇ ਵਿੱਚ ਚੱਲ ਰਿਹਾ ਹੈਗਾ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੀ ਡੈਮੋਕ੍ਰੇਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ, ਉਹਨਾਂ ਵੱਲੋਂ ਜਿਹੜੀ ਆ ਹੁਣ ਨੈਕਸਟ ਡਿਬੇਟ ਜਿਹੜੀ ਜੁਲਾਈ 30 ਤੇ 31 ਨੂੰ ਹੋਣੀ ਆ। ਜੇ ਲੇਟੈਸਟ ਫਿਗਰ ਦੇਖਦੇ ਜਾਈਏ, ਜੋ ਬਾਈਡਨ ਜਿਹੜੇ ਆ ਉਹ ਲਗਭਗ 25% ਵੋਟਾਂ ਦੇ ਨਾਲ ਅੱਗੇ ਜਾ ਰਹੇ ਆ। ਐਲਿਜ਼abeth ਵਾਰਨ 20% ਲੋਕ ਉਹਨਾਂ ਨੂੰ ਫੇਵਰ ਕਰਦੇ, ਕਮਲਾ ਹੈਰਿਸ ਨੂੰ 16 ਦੇ ਕਰੀਬ, ਤੇ ਇਹ 5 ਕੈਂਡੀਡੇਟ ਜਿਹੜੇ ਆ ਉਹ ਟੌਪ ਤੇ ਰਹਿ ਗਏ ਆ। ਬਰਨੀ ਸੈਂਡਰਸ 15, ਪੀਟ ਬੁਟੀਕ ਜਿਹੜੇ ਆ 6% ਤੇ। ਸੋ ਇੱਕ ਤਾਂ ਡਿਬੇਟ ਜਿਹੜੀ 30 ਜੁਲਾਈ ਨੂੰ ਹੋਊਗੀ, ਕੱਲ੍ਹ ਤੇ ਪਰਸੋਂ ਜੀ, ਇੱਕ ਡਿਬੇਟ 31 ਨੂੰ ਹੋਊਗੀ। ਉਹ ਤੋਂ ਬਾਅਦ ਫਿਰ ਦੇਖੋ ਕੁਛ ਕੈਂਡੀਡੇਟ ਜਿਹੜੇ ਆ ਉਹਨਾਂ ਨੇ ਕੁਆਲੀਫਾਈ ਨਹੀਂ ਕੀਤਾ। ਸੇਥ ਮੋਲਟਨ, ਟੌਮ ਸਟੇਅਰ, ਮਾਈਕ ਗ੍ਰੈਵਲ, ਜੋ ਸੈਸਟੈਕ ਤੇ ਬੇਨ ਮੀਸਮ, ਇਹ ਜਿਹੜੇ ਆਊਟ ਹੋ ਗਏ ਹੈਗੇ ਆ 25 ਦੇ ਵਿੱਚੋਂ। ਜੀ ਬਿਲਕੁਲ, ਇਹਨਾਂ ਨੂੰ ਇਸ ਵਾਰੀ ਜਿਹੜਾ ਡਿਬੇਟ ਦੇ ਵਿੱਚ ਮੌਕਾ ਜਿਹੜਾ ਉਹ ਨਹੀਂ ਮਿਲੂਗਾ, ਕਿਉਂਕਿ ਇਹਨਾਂ ਦੇ ਡਿਬੇਟ ਦੇ ਵਿੱਚ ਮੇਰੀ ਮੌਕਾ ਲੈਣ ਦੇ ਲਈ ਘੱਟੋ ਘੱਟ ਕਿੰਨੇ ਲੱਖ ਡਾਲਰ ਜਿਹੜਾ ਤੁਹਾਡੇ ਕੋਲ ਉਹ ਫੰਡਿੰਗ ਜਿਹੜੀ ਕੈਂਪੇਨ ਦੇ ਵਿੱਚ ਫੰਡ ਰੇਜ਼ ਹੋਇਆ ਹੋਣਾ ਚਾਹੀਦਾ ਆ। ਅਤੇ ਉਹਨਾਂ ਦੇ ਵਿੱਚ ਹੁੰਦਾ ਆ ਵੀ ਇੰਨੇ ਲੱਖ ਲੋਕ, ਘੱਟੋ ਘੱਟ ਫਿਊ 100,000 ਜਿਹੜੇ ਲੋਕ ਆ, ਇੰਡੀਵਿਜੂਅਲ ਲੋਕਾਂ ਨੇ ਜਿਹੜਾ ਆ ਉਸ ਦੇ ਵਿੱਚ ਡਾਲਰ ਜਿਹੜੇ ਇਕੱਤਰ ਕੀਤੇ ਹੋਣ। ਸੋ ਇਹ ਇੱਕ ਡੈਮੋਕ੍ਰੇਟ ਪਾਰਟੀ ਦਾ ਇੱਕ ਕਹਿ ਲਓ ਵੀ ਹੈਗਾ ਆ ਵੀ ਤੁਸੀਂ ਇਸ ਨੂੰ ਮਿੱਥੋ, ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਡਿਬੇਟਸ ਦੇ ਵਿੱਚ ਆ ਸਕਦੇ ਆ। ਉਹਨਾਂ ਡਿਬੇਟਸ ਦੇ ਵਿੱਚ ਹਰਜੋਤ ਸਿੰਘ ਜੀ ਪਤਾ ਨਹੀਂ ਲੱਗਦਾ ਅੱਜ ਕੱਲ੍ਹ ਵੀ ਕਿੰਨੇ ਜਿਹੜਾ ਅੱਗੇ ਆ ਜਾਣਾ, ਕਿੰਨੇ ਪਿੱਛੇ ਆ ਜਾਣਾ। ਪਿਛਲੇ ਦੀ ਆਪਾਂ ਦੇਖਿਆ ਸੀਗਾ ਵੀ ਜੋ ਬਾਈਡਨ, ਜਿਸ ਨੂੰ ਫਰੰਟ ਰਨਰ ਡੈਮੋਕ੍ਰੇਟ ਪਾਰਟੀ ਵੱਲੋਂ ਮੰਨਿਆ ਜਾ ਰਿਹਾ ਆ, ਵੀ ਉਹ ਇੱਕ ਹਿਸਾਬ ਦੇ ਨਾਲ ਚੁੱਪ ਜਿਹੜਾ ਉਹ ਕਰਾ ਦਿੱਤਾ ਗਿਆ ਸੀਗਾ ਕਮਲਾ ਹੈਰਿਸ ਦੇ ਦੁਆਰਾ, ਅਤੇ ਉਹ ਉਹਨਾਂ ਦੀ ਕਾਫੀ ਜਦੋਂ ਉਹਨਾਂ ਨੇ ਪੁਆਇੰਟਸ ਵੀ ਉਦੋਂ ਗੇਨ ਕੀਤੇ ਸੀ ਕਮਲਾ ਹੈਰਿਸ ਨੇ। ਸੋ ਇਸ ਡਿਬੇਟ ਦੇ ਵਿੱਚ ਵੀ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਡੈਮੋਕ੍ਰੇਟ ਪਾਰਟੀ ਵਾਲੇ ਜਿਹੜੇ ਵੱਖ-ਵੱਖ ਵਿਚਾਰਧਾਰਾਵਾਂ ਦੇ ਨਾਲ ਜਿਹੜੇ ਇਸ ਟਾਈਮ ਚੱਲ ਰਹੇ ਨੇ, ਉਹ ਆਪਸ ਦੇ ਵਿੱਚ ਕਿਸ ਤਰੀਕੇ ਦੇ ਨਾਲ
ਜਿਹੜੇ ਉਹ ਬੋਲਣਗੇ। ਅਤੇ ਜਿੱਦਾਂ ਪਿਛਲੀਆਂ 2016 ਦੀਆਂ ਇਲੈਕਸ਼ਨਸ ਦੇ ਵਿੱਚ ਜਿਹੜੇ ਡੋਨਲਡ ਟਰੰਪ ਅਚਨਚੇਤੇ ਜਿਹੜੇ ਅੱਗੇ ਆ ਗਏ ਸੀਗੇ, GOP ਵਾਲੇ ਕਿਤੇ ਜੈਫ ਬੁਸ਼ 'ਤੇ ਪੈਸਾ ਲਾ ਰਹੇ ਸੀ, ਕਦੇ ਟੈਡ ਕਰੂਜ਼ ਦੇ ਉੱਤੇ, ਕਿਤੇ ਮਾਰਕੋ ਰੂਬੀਓ ਦੇ ਉੱਤੇ, ਪਰ ਜਿਹੜਾ ਡੋਨਲਡ ਟਰੰਪ ਆ ਉਹ ਜਿਹੜਾ ਮੋਹਰੇ ਆ ਗਿਆ ਸੀ ਡਿਬੇਟਸ ਦੇ ਵਿੱਚ, ਕਿਉਂਕਿ ਉਹ ਇੱਕ ਪੂਰਾ ਫਾਇਰ ਬ੍ਰਾਂਡ ਬਣ ਕੇ ਨਿਕਲਿਆ। ਲੋਕਾਂ ਦੀ ਨਬਜ਼ ਉਸਨੇ ਜਿਹੜੀ ਪੜ੍ਹੀ, ਜੋ ਸੁਣਨਾ ਚਾਹੁੰਦਾ ਸੀ ਉਸਨੇ ਉਹ ਸੁਣਾਇਆ, ਅਤੇ ਲੋਕ ਉਸ ਦੇ ਮਗਰ ਜਿਹੜੇ ਲੱਗੇ। ਸੋ ਹੁਣ ਇਹ ਦੇਖਦੇ ਹਾਂ ਵੀ ਇਹਨਾਂ ਦੇ ਵਿੱਚੋਂ ਕੋਈ ਇੱਦਾਂ ਦਾ ਜਿਹੜਾ ਰਹੂਗਾ, ਜਾਂ ਇਹ ਜਿਹੜੇ ਸ਼ਾਂਤਮਈ ਗੱਲਾਂ ਜਿਹੜੀਆਂ ਇਹਨਾਂ ਦੀਆਂ ਬਹੁਤੀਆਂ ਜਿਹੜੀਆਂ ਉਹ ਸੁਣਨ ਨੂੰ ਮਿਲਣਗੀਆਂ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਪੋਰਟੋ ਰੀਕੋ ਆ ਉਹ ਪਿਛਲੇ ਦਿਨਾਂ ਤੋਂ ਕਾਫੀ ਪੋਲੀਟੀਕਲੀ ਉਹ ਅਪਸੈਟ ਹੋਇਆ ਆ, ਕਿਉਂਕਿ ਉੱਥੇ ਦੇ ਜਿਹੜੇ ਗਵਰਨਰ ਆ ਉਹਨਾਂ ਨੂੰ ਫਾਈਨਲੀ ਜਿਹੜੇ ਗਵਰਨਰ ਰਿਕਾਰਡੋ ਰੋਸਾਲੋ ਆ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ, ਅਤੇ ਉਹ 2 ਅਗਸਤ ਨੂੰ ਰਿਜ਼ਾਈਨ ਕਰਨ ਜਾ ਰਹੇ ਆ, ਕਿਉਂਕਿ ਉਹਨਾਂ ਦੀ ਇੱਕ ਲੀਕਸ ਹੋਈਆਂ ਸੀਆਂ, ਉਹਨਾਂ ਦੀਆਂ ਜਿਹੜੀ ਗੱਲਬਾਤ, ਜਿਸ ਨੂੰ ਰਿੱਕੀ ਲੀਕਸ ਕਰਕੇ ਜਾਣਿਆ ਜਾਂਦਾ, ਜਿਹਦੇ ਵਿੱਚ ਉਹ ਬਹੁਤ ਸਾਰੇ ਜਿਹੜੇ ਲੇਡੀਜ਼ ਆ ਉਹਨਾਂ ਨੂੰ ਡਿਸਰਿਸਪੈਕਟ ਕਰਦਾ ਸੀ, ਗੇ ਪੀਪਲ ਦੇ ਅਗੇਂਸਟ ਉਹ ਬੋਲਦਾ ਸੀ। ਇਸੇ ਤਰ੍ਹਾਂ ਜਿਹੜਾ ਹਰੀਕੇਨ ਮਰੀਆ ਆਇਆ ਸੀ ਉੱਥੇ, ਸਭ ਤੋਂ ਵੱਡਾ ਹਰੀਕੇਨ, ਜਿਹਦੇ ਨਾਲ ਪੋਰਟੋ ਰੀਕੋ ਲਗਭਗ ਫਲੈਟ ਹੋ ਗਿਆ ਸੀ, ਉਹਦੇ ਵਿਕਟਮਸ ਨੂੰ ਵੀ ਜਿਹੜਾ ਮਜ਼ਾਕ ਕਰਦਾ ਉਹ ਗੱਲਾਂ 'ਚ ਦੇਖਿਆ ਗਿਆ ਸੀ। ਸੋ ਹੁਣ ਗਵਰਨਰ ਰਿਜ਼ਾਈਨ ਕਰਨ ਜਾ ਰਹੇ ਆ। ਜਿਹੜੇ ਨੈਕਸਟ ਇਨ ਲਾਈਨ ਆ ਉੱਥੇ ਦਾ ਕਹਿੰਦੇ ਸੈਕਟਰੀ ਹੁੰਦਾ, ਅਤੇ ਸੈਕਟਰੀ ਨੇ ਪਿਛਲੇ ਮਹੀਨੇ ਰਿਜ਼ਾਈਨ ਕਰ ਦਿੱਤਾ ਸੀ, ਉਹ ਵੀ ਇੱਕ ਸਕੈਂਡਲ ਦੇ ਵਿੱਚ ਫੜਿਆ ਗਿਆ ਸੀ। ਅਤੇ ਹੁਣ ਤੀਜੇ ਨੰਬਰ ਦੇ ਉੱਤੇ ਜਸਟਿਸ ਸੈਕਟਰੀ ਆਉਂਦੀ ਆ ਵਾਂਡਾ ਵੈਜ਼ਕੁਇਜ਼, ਉਹ ਕਹਿੰਦੀ ਆ ਵੀ ਮੈਂ ਇਹ ਜੋਬ ਲੈਣੀ ਨਹੀਂ ਹੈਗੀ। ਸੋ ਹੁਣ ਕਹਿੰਦੇ ਵੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਹੜਾ ਹੁਣ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪੋਰਟੋ ਰੀਕੋ ਦਾ ਗਵਰਨਰ ਬਣੂਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਚਾਈਨਾ ਅਤੇ ਜਿਹੜਾ ਹਾਂਗਕਾਂਗ ਦੇ ਦਰਮਿਆਨ ਜਿਹੜਾ ਮਸਲਾ ਹੈ ਉਹ ਅਜੇ ਵੀ ਰੁਕ ਨਹੀਂ ਰਿਹਾ। ਹਾਂਗਕਾਂਗ ਦੇ ਵਿੱਚ ਲਗਾਤਾਰ ਪ੍ਰੋਟੈਸਟ ਜਿਹੜੇ ਜਾਰੀ ਨੇ। ਕਈ ਥਾਵਾਂ ਦੇ ਉੱਤੇ ਕਹਿੰਦੇ ਵੀ ਹੁਣ ਚਾਈਨਾ ਵਾਲੇ ਕੀ ਕਰ ਰਹੇ ਆ ਵੀ ਆਪਣੇ ਕਹਿ ਲਓ ਵੀ ਪਹਾੜੇ ਦੇ ਟੱਟੂ ਆ ਉਹ ਪ੍ਰੋਟੈਸਟਰਸ ਦੇ ਵਿੱਚ ਵਾੜ ਕੇ, ਅਤੇ ਉਹਨਾਂ ਦੇ ਜਿਹੜੇ ਉਹ ਪਹਾੜੇ ਦੇ ਟੱਟੂ ਉੱਥੇ ਵਾਇਲੈਂਟ ਜਿਹੜੇ ਹੋਏ ਪਏ ਨੇ, ਕਿਤੇ ਤੋੜ ਫੋੜ ਕਰ ਰਹੇ ਨੇ, ਅਤੇ ਕਿਤੇ ਜਿਹੜੀਆਂ ਕੁੱਟਮਾਰ ਦੀਆਂ ਖਬਰਾਂ ਉੱਧਰੋਂ ਆ ਰਹੀਆਂ ਆ। ਉਧਰ ਚਾਈਨਾ ਨੇ ਇਸ ਸਾਰੇ ਪ੍ਰੋਟੈਸਟ ਦਾ ਜਿਹੜਾ ਭਾਂਡਾ ਹੈ ਉਹ ਵੈਸਟਰਨ ਫੋਰਸਿਸ ਦੇ ਸਿਰ ਦੇ ਉੱਤੇ ਭੰਡਿਆ ਆ, ਅਤੇ ਆਪਣੀ ਜਿਹੜੀ ਪੁਲਿਸ ਆ ਉਸ ਦੇ ਕੰਡਕਟ ਨੂੰ ਜਿਹੜਾ ਠੀਕ ਆ ਉਹ ਆਖਿਆ ਆ ਵੀ ਕਹਿੰਦੇ ਜਿਸ ਤਰੀਕੇ ਦੇ ਨਾਲ ਉਹ ਪ੍ਰੋਟੈਸਟਰ ਦੇ ਨਾਲ ਹੁਣ ਭਿੜ ਰਹੇ ਨੇ ਇਹ ਸਾਡੀ ਹੁਣ ਮਜਬੂਰੀ ਆ। ਅਤੇ ਜਿਹੜਾ ਜਿੰਨੇ ਵੀ ਪ੍ਰੋਟੈਸਟ ਆ ਇਸ ਦੇ ਵਿੱਚ ਵੈਸਟਰਨ ਫੋਰਸਿਸ ਜਿਹੜੀਆਂ ਕੰਮ ਕਰ ਰਹੀਆਂ। ਸੋ ਬਾਹਰਲੇ ਮੁਲਕਾਂ ਦੇ ਉੱਤੇ ਜਿਹੜਾ ਦੋਸ਼ ਮੜ ਦਿੱਤਾ, ਜਿੱਦਾਂ ਪੰਜਾਬ ਦੇ ਵਿੱਚ ਕੁਛ ਵੀ ਹੋਇਆ ਹੁੰਦਾ ਅਤੇ ਉਹ ਕਹਿੰਦੇ ਆ ਵੀ ਬਾਹਰਲਿਆਂ ਨੇ ਜਿਹੜਾ ਉਹ ਕੀਤਾ ਹੁੰਦਾ ਆ। ਸੋ ਇਸੇ ਤਰੀਕੇ ਦੇ ਨਾਲ ਹੁਣ ਚਾਈਨਾ ਵਾਲੇ ਵੀ ਇਸ ਤਰੀਕੇ ਦੇ ਨਾਲ ਲੋਕਾਂ ਦਾ ਜਿਹੜਾ ਦੋਸ਼ ਆ ਉਹ ਬਾਹਰਲੇ ਮੁਲਕਾਂ ਦੇ ਉੱਤੇ ਡਾਇਰੈਕਟਲੀ ਉਹਨਾਂ ਨੇ USA ਦਾ ਨਾਂ ਤਾਂ ਜਿਹੜਾ ਉਹ ਨਹੀਂ ਲਿਆ, ਪਰ ਕਿਤੇ ਨਾ ਕਿਤੇ ਜਿਹੜਾ ਆ ਉਹ ਗੁੱਸਾ, ਅਤੇ ਉਹਨਾਂ ਦਾ ਜਿਹੜਾ ਟ੍ਰੇਡ ਵਾਰ ਦਾ ਵੀ ਗੁੱਸਾ ਆ, ਅਤੇ ਉਹ ਸਾਰਾ ਕੁਛ ਇਸ ਪਾਸੇ ਵੱਲ ਨੂੰ ਜਿਹੜਾ ਉਹ ਧੱਕਣਾ ਜਿਹੜਾ ਚਾਹੁੰਦੇ ਨੇ। ਹਾਂਗਕਾਂਗ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਆ ਹਵਾਲਗਿਰੀ ਨੂੰ ਲੈ ਕੇ ਉਹ ਸੜਕਾਂ ਦੇ ਉੱਤੇ ਉਤਰੇ ਸੀ, ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਜਿਹੜੇ ਨੌਜਵਾਨ ਸੀਗੇ, ਕਿਉਂਕਿ ਉੱਥੋਂ ਦੇ ਜਿਹੜੇ ਲੋਕਾਂ ਦਾ ਵਿਚਾਰ ਜਿਹੜੇ ਚਾਈਨਾ ਵਾਲੇ ਪ੍ਰਸ਼ਾਸਨ ਆ ਉਸ ਦੇ ਨਾਲ ਨਹੀਂ ਮਿਲਦਾ ਜੁਲਦਾ। ਸੋ ਉਸ ਹਵਾਲਗਿਰੀ ਕਾਨੂੰਨ ਦੇ ਤਹਿਤ ਜੇ ਕਿਸੇ ਬਾਹਰਲੇ ਮੁਲਕ ਦੇ ਵਿੱਚ ਹਾਂਗਕਾਂਗ ਦਾ ਕੋਈ ਬੰਦਾ ਲੋੜੀਂਦਾ ਹੋਊਗਾ ਅਤੇ ਉਸ ਨੂੰ ਜਲਦੀ ਹਵਾਲਗਿਰੀ ਦੇ ਕੇ ਜਿਹੜਾ ਆ ਐਕਸਟਰਾਡਾਈਟ ਜਿਹੜਾ ਉਹ ਕੀਤਾ ਜਾ ਸਕਦਾ ਸੀਗਾ, ਪਰ ਲੋਕਾਂ ਦੇ ਪ੍ਰੋਟੈਸਟ ਤੋਂ ਬਾਅਦ ਦੇ ਵਿੱਚ ਉਸ ਕਾਨੂੰਨ ਨੂੰ ਉਹਨਾਂ ਨੂੰ ਡੈਡ ਜਿਹੜਾ ਆ ਉਹ ਕਰਨਾ ਪਿਆ ਸੀਗਾ। ਅਤੇ ਹੁਣ ਜਿਹੜੇ ਹੁਣ ਕਿਤੇ ਵੀ ਹੁਣ ਜੇ ਪ੍ਰੋਟੈਸਟ ਕਰ ਰਹੇ ਆ ਅਤੇ ਚੀਜ਼ ਜਿਹੜੀ ਆ ਹੋਰ ਤਗੜੀ ਜਿਹੜੀ ਕਰ ਲਈ ਜਾਵੇ, ਹਾਂਗਕਾਂਗ ਵਾਲੇ ਜਿਹੜੇ ਸੋਚਦੇ ਆ ਵੀ ਕਹਿੰਦੇ ਹਰ ਇੱਕ ਤਰੀਕੇ ਦੇ ਨਾਲ ਜਿਹੜੇ ਚਾਈਨਾ ਦਾ ਦਬਾਅ ਆ ਅਤੇ ਚਾਈਨਾ ਦੀ ਪਹੁੰਚ ਹਾਂਗਕਾਂਗ ਦੇ ਵਿੱਚੋਂ ਹੋਰ ਜ਼ਿਆਦਾ ਘਟਾਈ ਜਿਹੜੀ ਉਹ ਜਾ ਸਕੇ। ਸੋ ਉਹ ਚੀਜ਼ ਉੱਥੇ ਹੁਣ ਟਰਾਈ ਕਰ ਰਹੇ ਨੇ ਉੱਥੋਂ ਦੇ ਪ੍ਰੋਟੈਸਟਰ। ਜੀ ਅਗਲੀ ਖਬਰ ਵੱਲ ਚੱਲੀਏ। FBI ਵੱਲੋਂ ਇਹ ਨਿਊਜ਼ ਆਈ ਆ ਵੀ ਇੱਕ ਪਿੰਕ ਲੇਡੀ ਪੰਡਿਤ ਨਾਮ ਦੀ ਜਿਹੜੀ ਲੇਡੀ ਸੀ, ਜਿਸ ਨੇ ਬਹੁਤ ਸਾਰੀਆਂ ਬੈਂਕਾਂ ਨੂੰ ਈਸਟ ਕੋਸਟ ਦੇ ਵਿੱਚ ਲੁੱਟਿਆ ਸੀ, ਉਸ ਨੂੰ ਜਿਹੜਾ ਫੜ ਲਿਆ ਗਿਆ ਆ। ਕਹਿੰਦੇ ਵੀ ਬੈਂਕ ਦੇ ਵਿੱਚ ਜਾਂਦੀ ਸੀ, ਨੋਟ ਦਿੰਦੀ ਸੀ ਵੀ ਮੈਨੂੰ ਪੈਸੇ ਦੇ ਦਿਓ ਨਹੀਂ ਤਾਂ ਮੈਂ ਗੋਲੀ ਚਲਾ ਦੂੰਗੀ, ਅਤੇ ਉਹਦੇ ਹੱਥ ਦੇ ਵਿੱਚ ਪਿੰਕ ਬੈਗ ਹੁੰਦਾ ਸੀ। ਸੋ ਉਸ ਤੋਂ ਹੀ ਜਿਹੜੇ FBI ਵਾਲੇ ਆ ਉਹਨਾਂ ਨੇ ਇਸ ਲੇਡੀ ਦਾ ਨਾਮ ਪਿੰਕ ਲੇਡੀ ਪੰਡਿਤ ਰੱਖਿਆ ਸੀ। ਅਤੇ 35 ਸਾਲਾਂ ਦੀ ਸਰਸੀ ਵਾਈਜ਼ ਅਤੇ ਉਹਦੇ ਨਾਲ ਇੱਕ 38 ਸਾਲਾਂ ਦਾ ਅਲੈਕਸ ਮੋਰਾਲਸ, ਜਿਹੜੇ ਦੋਨੋਂ ਜਾਣੇ ਆ ਇਹਨਾਂ ਨੂੰ ਫੜਿਆ ਗਿਆ ਹੈਗਾ ਆ। ਸ਼ਾਰਲਟ ਸਪੀਡੀ
ਸਪੀਡਵੇ ਇਨ ਦੇ ਵਿੱਚ 100 ਮੀਲ ਇਹ ਹੈਮਲਟ ਨਾਰਥ ਕੈਰੋਲੀਨਾ ਤੋਂ ਹੈਗਾ ਆ। ਇਹਨਾਂ ਦੀਆਂ ਇਹ ਜਿਹੜੀਆਂ ਸਾਰੀਆਂ ਈਸਟ ਦੀਆਂ ਕਈ ਸਟੇਟਾਂ ਜਿਹੜੀਆਂ ਹੈਗੀਆਂ ਪੈਨਸਿਲਵੇਨੀਆ ਤੋਂ ਲੈ ਕੇ ਡੈਲਾਵੇਅਰ ਤੱਕ, ਨਾਰਥ ਕੈਰੋਲੀਨਾ, ਇੱਧਰ ਬਹੁਤ ਸਾਰੀਆਂ ਬੈਂਕਾਂ ਜਿਹੜੀਆਂ ਇਸ ਨੇ ਲੁੱਟੀਆਂ ਸੀਗੀਆਂ। $10,000 ਦਾ ਇਹਦੇ 'ਤੇ ਇਨਾਮ ਰੱਖਿਆ ਗਿਆ ਸੀ। ਬਿਲਕੁਲ ਜੀ, ਤਾਂ ਹੀ ਜਿਹੜਾ ਇਸ ਨੂੰ ਪਿੰਕ ਬੈਗ ਬੈਂਡਿਟ ਜਿਹੜਾ ਲੁਟੇਰਾ ਡਕੈਤ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਆ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਲਾਸ ਵੇਗਸ ਦੇ ਵਿੱਚ ਜਿਹੜੇ ਗ੍ਰਾਸ ਹੌਪਰ ਆ, ਟਿੱਡੇ ਜਿਹੜੇ ਆ, ਉਹਨਾਂ ਦੀ ਇਨਵੇਜਨ ਬਹੁਤ ਜ਼ਬਰਦਸਤ ਜਿਹੜੀ ਉੱਧਰ ਹੋ ਰਹੀ ਆ। ਕਹਿੰਦੇ ਵੀ ਇੰਨੀ ਭਾਰੀ ਮਾਤਰਾ ਦੇ ਵਿੱਚ, ਇੰਨੀ ਵੱਡੀ ਸੰਖਿਆ ਦੇ ਵਿੱਚ ਉਸ ਪਾਸੇ ਵੱਲ ਨੂੰ ਜਿਹੜੇ ਉਹ ਆ ਰਹੇ ਨੇ ਵੀ ਵੈਦਰ ਚੈਨਲ ਵਾਲਿਆਂ ਨੂੰ ਵੀ ਉਹ ਨਜ਼ਰ ਆ ਰਹੇ, ਉਹਨਾਂ ਦੇ ਰਡਾਰ ਦੇ ਉੱਤੇ ਉਹ ਉਹਨਾਂ ਨੂੰ ਇੱਦਾਂ ਫੀਲ ਹੋ ਰਿਹਾ ਵੀ ਕਿਸੇ ਨੂੰ ਲੱਗੂਗਾ ਵੀ ਕੋਈ ਬੱਦਲ ਨੇ, ਪਰ ਕਹਿੰਦੇ ਵੀ ਉਹ ਲੱਖਾਂ ਦੀ ਸੰਖਿਆ ਦੇ ਵਿੱਚ, ਲੱਖਾਂ ਤੋਂ ਵੀ ਜ਼ਿਆਦਾ, ਮਲਟੀ ਮਿਲੀਅਨ ਦੀ ਸੰਖਿਆ ਦੇ ਵਿੱਚ ਜਿਹੜੇ ਟਿੱਡੇ ਗ੍ਰਾਸ ਹੌਪਰਸ ਆ ਉਹ ਇਸ ਟਾਈਮ ਉੱਧਰ ਜਿਹੜੇ ਹਮਲਾ ਆ ਉਹ ਇੱਕ ਹਿਸਾਬ ਦੇ ਨਾਲ ਬੋਲ ਰਹੇ ਨੇ। ਅਤੇ ਉਹਦੇ ਕਰਕੇ ਹੁੰਦਾ ਵੀ ਇਹ ਟਿੱਡੇ ਫਿਰ ਇਹਨਾਂ ਦੇ ਰਸਤੇ 'ਚ ਜਿਹੜਾ ਵੀ ਆਉਂਦਾ ਆ ਤਾਂ ਫਿਰ ਉਹ ਸਾਰਾ ਕੁਛ ਹਰਜੋਤ ਸਿੰਘ ਦੀ ਸ਼ੱਕ ਦੇ ਹੀ ਜਿਹੜੇ ਉਹ ਜਾਂਦੇ ਨੇ ਅਤੇ ਪੂਰੀ ਤਰ੍ਹਾਂ ਜਿਹੜਾ ਤਹਿਸ ਨਹਿਸ ਕਰਦੇ ਜਾਂਦੇ ਨੇ, ਖਾਸ ਕਰਕੇ ਜੇ ਕੋਈ ਫਸਲਾਂ ਉਹਨਾਂ ਦੇ ਰਸਤੇ ਦੇ ਵਿੱਚ ਆ ਜਾਂਦੀਆਂ ਹੈ। ਸੋ ਉਸ ਤੋਂ ਜਿਹੜੇ ਬਚਣ ਦੇ ਲਈ ਲੋਕਾਂ ਨੂੰ ਜਿਹੜਾ ਉੱਥੇ ਜਿਹੜਾ ਅਗਾਹ ਕੀਤਾ ਜਾ ਰਿਹਾ ਆ। ਜੀ ਬਿਲਕੁਲ, ਇਹ ਕਾਫੀ ਜ਼ਿਆਦਾ ਜਿਹੜੀ ਉੱਥੇ ਪ੍ਰੋਬਲਮ ਪਈ ਹੋਈ ਹੈਗੀ ਆ ਜੀ। ਅਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਕਰਦੇ ਆਪਾਂ UK ਤੋਂ ਆ ਰਹੀ ਆ, ਨਵੇਂ ਬਣੇ ਜਿਹੜੇ ਉੱਥੇ ਦੇ ਪ੍ਰਧਾਨ ਮੰਤਰੀ ਨੇ ਬੋਰਿਸ ਜੌਨਸਨ, ਉਹਨਾਂ ਦੇ ਅੰਡਰ ਜਿਹੜੇ ਨਵੇਂ ਹੈਗੇ ਨੇ ਫੋਰਨ ਮਿਨਿਸਟਰ, ਉਹਨਾਂ ਦੇ ਵੱਲੋਂ ਇਸ਼ਾਰਾ ਜਿਹੜਾ ਉਹ ਕੀਤਾ ਜਾ ਰਿਹਾ ਆ। ਇਹ ਦੱਸਿਆ ਜਾ ਰਿਹਾ ਵੀ ਕਹਿੰਦੇ ਵੀ ਜਿਹੜਾ ਬ੍ਰਿਟੇਨ ਆ ਨੋ ਡੀਲ ਬ੍ਰੈਗਜ਼ਿਟ ਵੱਲ ਨੂੰ ਤੇਜ਼ੀ ਦੇ ਨਾਲ ਜਿਹੜਾ ਉਹ ਵੱਧ ਰਿਹਾ ਆ। ਕਹਿੰਦੇ ਵੀ ਬ੍ਰਿਟੇਨ ਇਸ ਟਾਈਮ ਟਰਬੋ ਚਾਰਜ ਉਹਨਾਂ ਨੇ ਇਹ ਕੰਮ ਕਰ ਦਿੱਤਾ ਹੈ ਵੀ ਜੇ ਡੀਲ ਨਹੀਂ ਵੀ ਹੁੰਦੀ ਤਾਂ ਆਪਾਂ ਨੋ ਡੀਲ ਬ੍ਰੈਗਜ਼ਿਟ ਕਰਕੇ ਯੂਰਪੀਅਨ ਸੰਘ ਦੇ ਨਾਲੋਂ ਜਿਹੜਾ ਵੱਖਰਾ ਆ ਉਹ ਹੋ ਜਾਣਾ ਆ। ਬੀਤੇ ਦਿਨਾਂ ਦੇ ਵਿੱਚ ਜਿਹੜੇ ਬੋਰਿਸ ਜੌਨਸਨ ਉਹਨਾਂ ਨੇ ਪਹਿਲੀ ਦੀ ਸੰਬੋਧਨ ਜਿਹੜਾ ਆ ਉਹ ਉੱਥੋਂ ਦੀ ਪਾਰਲੀਮੈਂਟ ਨੂੰ ਜਿਹੜਾ ਉਹ ਕੀਤਾ ਸੀਗਾ ਨਵੇਂ ਜਿਹੜੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇ ਵਿੱਚ। ਅਤੇ ਉੱਥੋਂ ਦੇ ਜਿਹੜੇ ਲੇਬਰ ਪਾਰਟੀ ਦੇ ਜਿਹੜੇ ਉਹਨਾਂ ਦੀ ਓਪੋਜੀਸ਼ਨ ਪਾਰਟੀ ਆ, ਵਿਰੋਧੀ ਪਾਰਟੀ ਆ, ਉਹਨਾਂ ਦੇ ਜਿਹੜੇ ਲੋਕ ਆ, ਜਰਮੀ ਕੋਰਬਾਈਨ ਜਿਹੜੇ ਆ, ਉਹਨਾਂ ਨੇ ਉਹਨਾਂ ਦੀ ਜਿਹੜੀ ਕਾਫੀ ਜਿਹੜੀ ਨਿਖੇਧੀ ਵੀ ਜਿਹੜੀ ਉਹ ਕੀਤੀ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉੱਥੇ ਕੀ ਹੁੰਦਾ ਆ। ਉੱਥੇ ਵੀ ਕਾਫੀ ਜਿਹੜਾ ਟਰੇਡ ਨੂੰ ਲੈ ਕੇ ਅਤੇ ਖਾਸ ਕਰਕੇ ਜਿਹੜਾ ਬ੍ਰੈਕਸਿਟ ਨੂੰ ਲੈ ਕੇ ਬਹੁਤ ਰੌਲਾ ਰੱਪਾ ਜਿਹੜਾ ਪੈ ਰਿਹਾ ਆ। ਬ੍ਰੈਕਸਿਟ ਨੇ ਹਰਜੋਤ ਸਿੰਘ ਜੀ ਵੱਡੇ ਵੱਡੇ ਉੱਥੋਂ ਦੇ ਜਿਹੜੇ ਨੇਤਾਵਾਂ ਦੀ ਬਲੀ ਜਿਹੜੀ ਉਹ ਲੈ ਚੁੱਕਾ ਆ। ਇਸ ਤੋਂ ਪਹਿਲਾਂ ਡੇਵਿਡ ਕੈਮਰੂਨ ਉਹ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਗਏ, ਫਿਰ ਨਵੀਂ ਬਣੀ ਪ੍ਰਧਾਨ ਮੰਤਰੀ ਥਰੀਸਾ ਮੇ ਉਹ ਵੀ ਜਿਹੜੀ ਆ ਉਹ ਚਿੱਟ ਹੋ ਗਈ ਆ। ਸੋ ਹੁਣ ਦੇਖਦੇ ਹਾਂ ਵੀ ਬੋਰਿਸ ਜੌਨਸਨ ਬ੍ਰੈਕਸਿਟ ਡਿਲੀਵਰ ਕਰ ਸਕੇਗਾ ਜਾਂ ਨਹੀਂ। ਜੀ ਅਗਲੀ ਖਬਰ ਬਾਅਦ ਚੱਲੀਏ ਜਿਹੜੀ ਰਾਜਕਰਮਵੀਰ ਸਿੰਘ ਜੀ ਫਰਿਜ਼ਨੋ ਤੋਂ ਆ ਰਹੀ ਹੈ। ਬੜੀ ਮਾੜੀ ਖਬਰ ਆ ਪਈ। ਪਿਛਲੇ 2 ਦਿਨ ਪਹਿਲਾਂ ਜਿਹੜੇ ਆ ਪੰਜਾਬੀ ਮੂਲ ਦੇ 3 ਲੋਕਾਂ ਨੂੰ ਜਿਹੜਾ ਫੜਿਆ ਗਿਆ, ਜਿਹੜੇ ਕਿ ਲੋਕਾਂ ਦੇ ਘਰਾਂ ਦੇ ਮੂਹਰੇ ਜਿਹੜੇ ਮੇਲ ਬਾਕਸ ਆ ਉਹਦੇ ਵਿੱਚੋਂ ਡਾਕ ਚੋਰੀ ਕਰਦੇ ਸੀ। 27 ਸਾਲਾਂ ਦਾ ਸੁਖਵਿੰਦਰ ਸਿੰਘ, 26 ਸਾਲਾਂ ਦਾ ਗੁਰਦੀਪ ਸਿੰਘ ਅਤੇ 46 ਸਾਲਾਂ ਦਾ ਸੁਖਵਿੰਦਰ ਸਿੰਘ, ਤਿੰਨੋਂ ਜਾਣੇ ਜਿਹੜੇ ਫਰਿਜ਼ਨੋ ਦੇ ਨਿਵਾਸੀ ਹੈਗੇ ਆ। ਅਤੇ ਇਹਨਾਂ ਨੂੰ ਜਦੋਂ ਕੈਮਰੇ ਦੇ ਵਿੱਚ ਪੁਲਿਸ ਵੱਲੋਂ ਫੜਿਆ ਗਿਆ ਅਤੇ ਇੱਕ ਪਿਕਅਪ ਜਿਹੜਾ ਆ ਇਹਨਾਂ ਦੇ ਕੋਲ ਲਾਲ ਰੰਗ ਦਾ ਸੀਗਾ, ਸ਼ੈਵੀ S10 ਪਿਕਅਪ, ਇਹ ਕੈਮਰੇ ਦੇ ਵਿੱਚ ਆ ਗਿਆ। ਜਦੋਂ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਰੋਕਿਆ ਅਤੇ ਉਹਦੇ ਵਿੱਚੋਂ ਬਹੁਤ ਸਾਰੀ ਜਿਹੜੀ ਮੇਲ ਆ ਲੋਕਾਂ ਦੀ ਚੋਰੀ ਕੀਤੀ ਹੋਈ ਵਿੱਚ ਪਈ ਸੀ। ਸੋ ਕੀ ਕਰਦੇ ਸੀ ਵੀ ਇਹ ਲੋਕਾਂ ਦੀ ਮੇਲ ਚੋਰੀ ਕਰਕੇ ਜਾਂ ਤਾਂ ਉੱਥੋਂ ਚੈੱਕ ਲੈ ਕੇ ਚੈੱਕ ਕੈਸ਼ ਕਰਾ ਲੈਂਦੇ ਸੀ ਸਟੋਰਾਂ ਦੇ ਉੱਤੇ, ਅਤੇ ਜਾਂ ਜਿਹੜੇ ਕ੍ਰੈਡਿਟ ਕਾਰਡ ਵਗੈਰਾ ਹੁੰਦੇ ਆ ਕਈ ਵਾਰੀ ਉਹ ਵਰਤਦੇ ਸੀ। ਸੋ ਬਹੁਤ ਹੀ ਇਹ ਜਿਹੜੀ ਮਾੜੀ ਗੱਲ ਹੈਗੀ ਆ। ਜਿਹੜੇ ਇੱਦਾਂ ਦੇ ਲੋਕ ਆ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ। ਇੱਕ ਤਾਂ ਇੰਨੇ ਔਖੇ ਹੋ ਕੇ ਆਪਣੀ ਜਿਹੜੀ ਕਮਿਊਨਿਟੀ ਆ ਉਹ ਆਪਣਾ ਆਇਡੈਂਟੀਟੀ ਕਿਤੇ ਨਾ ਕਿਤੇ ਬਣਾ ਰਹੀ ਹੈਗੀ ਆ ਵੀ ਅਸੀਂ ਵਧੀਆ ਕੰਮ ਕਰ ਰਹੇ ਹੈਗੇ ਆ, ਅਤੇ ਜਦੋਂ ਥੋੜ੍ਹੇ ਜਿਹੇ ਬੰਦੇ ਜਿੱਦਾਂ ਇੱਦਾਂ ਦਾ ਜਿਹੜਾ ਨਿਕੰਮਾ ਕੰਮ ਕਰਦੇ ਆ ਉਹਦੇ ਨਾਲ ਪੂਰੀ ਦੀ ਪੂਰੀ ਜਿਹੜੀ ਕੌਮ ਆ ਉਹ ਬਦਨਾਮ ਹੋ ਜਾਂਦੀ ਆ। ਰਾਜਕਰਮਵੀਰ ਸਿੰਘ ਜੀ, ਮੈਂ ਪਿਛਲੇ ਵੀਕਐਂਡ ਫਰਿਜ਼ਨੋ ਗਿਆ ਸੀ। ਫਰਿਜ਼ਨੋ 'ਚ ਇੱਕ ਆਪਾਂ ਨੂੰ ਜਿਹੜੀ ਆ ਗੋਰੀ ਮੈਨੂੰ ਮਿਲੀ, ਅਤੇ ਉਹਨੇ ਮੈਨੂੰ ਦੱਸਿਆ ਵੀ ਕਿਸ ਤਰ੍ਹਾਂ 2 ਮਹੀਨੇ ਪਹਿਲਾਂ ਉਹਦਾ ਇੱਕ ਜਿਹੜਾ ਗ੍ਰੈਂਡ ਕਿਡ ਸੀਗਾ
ਉਸ ਨੂੰ ਜਿਹੜਾ ਐਕਸੀਡੈਂਟ ਦੇ ਵਿੱਚ ਪੰਜਾਬੀ ਮੂਲ ਦੇ ਮੁੰਡੇ ਨੇ ਮਾਰ ਦਿੱਤਾ ਸੀ। ਆਪਾਂ ਖਬਰ ਵੀ ਸਾਂਝੀ ਕੀਤੀ ਸੀ। ਉਹ ਡਰੰਕ ਸੀਗਾ, ਉਹਦਾ ਵੀਜ਼ਾ ਵੀ ਐਕਸਪਾਇਰ ਹੋਇਆ ਸੀ, ਉਹ ਤੋਂ ਪਹਿਲਾਂ DUI ਵੀ ਮਿਲੀ ਸੀ, ਫਰਿਜ਼ਨੋ 'ਚ ਹੋਇਆ ਸੀ। ਸੋ ਉਹ ਬੜੀ ਦੁਖੀ ਸੀਗੀ ਅਤੇ ਉਹ ਵਿਚਾਰੀ ਕਹਿੰਦੀ ਵੀ ਮੇਰੇ ਕੋਲ ਪੰਜਾਬੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਵੀ ਆਏ, ਉਹਨਾਂ ਨੇ ਕਿਹਾ ਵੀ ਅਸੀਂ ਸੌਰੀ ਕਰਦੇ। ਉਹ ਕਹਿੰਦੀ ਵੀ ਨਹੀਂ, ਮੈਂ ਇਹ ਫੀਲ ਤਾਂ ਕਰਦੀ ਹਾਂ ਵੀ ਸਾਰੀ ਕਮਿਊਨਿਟੀ ਨਹੀਂ ਆਪਾਂ ਉਹਨੂੰ ਕਹਿ ਸਕਦੇ, ਪਰ ਤੁਸੀਂ ਦੇਖੋ ਵੀ ਜਦੋਂ ਉਹਨਾਂ ਨੇ ਇੱਕ ਪੱਗ ਵਾਲਾ ਬੰਦਾ ਦੇਖਿਆ ਤਾਂ ਗੱਲ ਕੀਤੀ ਇੱਦਾਂ ਪਈ ਹੈ ਨਾ ਵੀ ਮੇਰੇ ਨਾਲ ਹੋਇਆ ਸੀ। ਸੋ ਇਹ ਜਿਹੜੀ ਆ ਇੱਦਾਂ ਦੀ ਜਿਹੜੀਆਂ ਚੀਜ਼ਾਂ ਆ ਇਹ ਸਾਨੂੰ ਦੇਖਣਾ ਚਾਹੀਦਾ। ਇਹਦੇ ਨਾਲ ਜਿਹੜੀ ਆ ਬਦਨਾਮੀ ਬਹੁਤ ਜ਼ਿਆਦਾ ਹੁੰਦੀ ਆ। ਜਿਹੜੇ ਹੁਣ ਤੁਸੀਂ ਦੇਖੋ, ਇੱਕ ਤਾਂ ਇੰਨੇ ਧੱਕੇ ਖਾ ਕੇ ਬਾਰਡਰ ਕ੍ਰਾਸ ਕਰਕੇ ਕਿੰਨੇ ਆਉਂਦੇ ਹੈਗੇ ਆ। ਜੇ ਮਹਾਰਾਜ ਨੇ ਤੁਹਾਨੂੰ ਚੰਗਾ ਚਾਂਸ ਦਿੱਤਾ ਵਧੀਆ ਮੁਲਕ 'ਚ ਆਉਣ ਦਾ, ਅਤੇ ਇਹ ਇੱਦਾਂ ਦੇ ਪੁੱਠੇ ਕੰਮ ਜਿਹੜੇ ਛੱਡੋ, ਅਤੇ ਜਿਹੜੇ ਕਰਦੇ ਆ ਉਹਨਾਂ ਨੂੰ ਵੀ ਜਿਹੜਾ ਐਕਸਪੋਜ਼ ਕਰਨਾ ਚਾਹੀਦਾ ਹੈਗਾ ਆ, ਤਾਂ ਕਿ ਜਿਹੜੀ ਪੂਰੀ ਕੌਮ ਆ ਜਿਹੜੀ ਉਹ ਬਦਨਾਮ ਨਾ ਹੋਵੇ। ਬਿਲਕੁਲ। ਹੁਣ ਕੱਲ ਸੈਨ ਫਰਾਂਸਿਸਕੋ 'ਚ ਮੈਰਾਥਨ ਦੇ ਵਿੱਚ 6 ਫਾਰ ਹਿਊਮੈਨਿਟੀ ਵਾਲੇ ਆਪਣੇ ਜਿਹੜੇ ਉੱਥੇ ਪਾਣੀ ਪਿਆਉਂਦੇ ਫਿਰਦੇ ਸੀਗੇ, ਉਹਨਾਂ ਨੂੰ ਉਹ ਸਾਰਾ ਕੁਛ ਕਰਦੇ ਸੀਗੇ। ਅਤੇ ਇੱਧਰ ਜਿਹੜੇ ਅਜਿਹੇ ਲੋਕ ਜਦੋਂ ਕੋਈ ਪੁੱਠਾ ਕਾਰਾ ਕਰਦੇ ਆ ਤਾਂ ਉਹਦੀ ਚਰਚਾ ਜਿਹੜੀ ਆ ਉਹ ਜ਼ਿਆਦਾ ਜਿਹੜੀ ਉਹ ਹੋ ਜਾਂਦੀ ਹੈ। ਸੋ ਚੰਗੇ ਕੰਮਾਂ ਵੱਲ ਨੂੰ ਆਪਾਂ ਜਿਹੜਾ ਵਧੀਆ ਆਪਣੀ ਕਮਿਊਨਿਟੀ ਆਪਣਾ ਜਿਹੜਾ ਇੱਕ ਵਧੀਆ ਮੁਕਾਮ ਜਿਹੜਾ ਇੱਥੇ ਹਾਸਿਲ ਕਰੇ, ਇਹੀ ਆ। ਕਿਉਂਕਿ ਆਪਾਂ ਬਾਅਦ ਦੇ ਵਿੱਚ ਫਿਰ ਰੋਂਦੇ ਹਾਂ, ਕਦੀ ਇੱਧਰ ਨੂੰ ਭੱਜਦੇ ਹਾਂ, ਕਦੀ ਉੱਧਰ ਨੂੰ ਭੱਜਦੇ ਵੀ ਸਾਡੇ ਆਹ ਮਸਲੇ ਉਹ ਮਸਲੇ ਆ। ਹਾਲ ਦੀ ਘੜੀ ਤੋਂ ਉਹਨਾਂ ਨੂੰ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਆਈ ਜਾਂਦਾ ਆ ਵੀ ਇਹ ਮਾੜਾ ਕੰਮ ਕਰਦੇ। ਕੱਲ੍ਹ ਜਿਹੜੀ ਇੱਕ ਹਰਜੋਤ ਸਿੰਘ ਜੀ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਜਿਹੜੀ ਟਰੱਕਾਂ ਵਾਲੀ, ਉਸ ਦੇ ਬਾਰੇ ਵੀ ਚਲੋ ਆਉਣ ਵਾਲੇ ਸਮੇਂ 'ਚ ਕਿਸੇ ਦਿਨ ਜਿਹੜੀ ਆਪਾਂ ਉੱਥੇ ਚਰਚਾ ਜਿਹੜੀ ਕਰਾਂਗੇ ਵੀ ਗੋ ਬੈਕ, ਵੀ ਬਣਾ ਦਿਓ ਕੰਧ, ਕੱਢ ਦਿਓ ਬਾਹਰ ਇਹਨਾਂ ਨੂੰ। ਇਹਨਾਂ ਨੇ ਜਿਹੜਾ ਕੰਮ ਬਹੁਤ ਖਰਾਬ ਕੀਤਾ ਆ, ਘੱਟ ਪ੍ਰਾਈਸਾਂ ਦੇ ਉੱਤੇ ਜਿਹੜਾ ਉਹ ਚੱਕੀ ਜਾਂਦੇ ਆ। ਹੁਣ ਉਹਨਾਂ ਬੰਦਿਆਂ ਦਾ ਜਿਹੜਾ ਗੁੱਸਾ ਆ ਇਹਨਾਂ ਦੇ ਪ੍ਰਤੀ, ਆਪਣੇ ਵਾਲਿਆਂ ਦੇ ਪ੍ਰਤੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਉੱਭਰ ਕੇ ਸਾਹਮਣੇ ਜਿਹੜਾ ਉਹ ਆ ਰਿਹਾ ਆ ਹੋਊਗਾ, ਅਤੇ ਉਹ ਚਾਹੇ ਉਹ ਹੇਟ ਕ੍ਰਾਈਮ ਦਾ ਮਸਲਾ ਜਾਂ ਚਾਹੇ ਉਹ ਉਸ ਨੂੰ ਹੇਟ ਕਰਦਾ ਆ, ਅਤੇ ਚਾਹੇ ਉਹ ਓਵਰਆਲ ਆਪਣੀ ਇੰਡਸਟਰੀ ਦੇ ਵਿੱਚ ਇਹਨਾਂ ਕੁਛ ਲੋਕਾਂ ਦੇ ਕਰਕੇ ਜਿਹੜਾ ਉਹ ਦੁਖੀ ਆ, ਜਿਹੜੇ ਘੱਟ ਰੇਟ ਦੇ ਉੱਤੇ ਜਿਹੜਾ ਪ੍ਰਾਈਸ ਦੇ ਉੱਤੇ ਜਿਹੜਾ ਉਹ ਚੱਕਦੇ ਨੇ ਲੋਡ, ਅਤੇ ਉਹਦੇ ਕਰਕੇ ਉਹਨਾਂ ਦੇ ਰੋਜੀ ਰੋਟੀ ਨੂੰ ਵੀ ਸਾਰੇ ਇੱਕ ਦਿਨ ਨੂੰ ਹੀ ਜਿਹੜਾ ਖਤਰਾ ਉਹ ਬਣਦਾ ਆ। ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਸਮਝਣ ਵਾਲੀਆਂ, ਸੋਚਣ ਵਾਲੀਆਂ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਥੇ ਜਿਹੜਾ ਉਹ ਬਣਨਾ ਕੀ ਆ। ਆਪਾਂ ਜਿਸ ਮੁਲਕ ਦੇ ਵਿੱਚ ਰਹਿਣਾ, ਆਪਾਂ ਉੱਥੋਂ ਦੇ ਸਿਸਟਮ ਦੇ ਹਿਸਾਬ ਦੇ ਨਾਲ ਆਪਾਂ ਨੂੰ ਜਿਹੜਾ ਉਹ ਚੱਲਣਾ ਪੈਣਾ। ਹਾਂ, ਜਿੱਥੇ ਤੁਹਾਡੇ ਹੱਕਾਂ ਨੂੰ ਮਾਰਿਆ ਜਾ ਰਿਹਾ ਆ ਉਸ ਦੇ ਖਿਲਾਫ ਤਾਂ ਤੁਹਾਨੂੰ ਜਿਹੜਾ ਉਹ ਖੜਨਾ ਹੀ ਪੈਣਾ, ਅਤੇ ਸਾਰੇ ਜਣੇ ਉਸ ਦੇ ਵਿੱਚ ਸਾਥ ਵੀ ਦੇਣਗੇ। ਪਰ ਜੇ ਕੋਈ ਇੱਦਾਂ ਦੀਆਂ ਪੁੱਠੇ ਕੰਮ ਕਰੋਗੇ ਫਿਰ ਲੋਕਾਂ ਨੇ ਤੁਹਾਡੇ ਜਿਹੜੇ ਖਿਲਾਫਤ ਹੀ ਕਰਨੀ ਆ। ਜਿਹੜਾ ਬਣਦਾ ਹੋਇਆ ਵੀ ਤੁਹਾਡਾ ਹੱਕ ਆ ਉਹ ਵੀ ਉਹਨਾਂ ਨੇ ਕਹਿਣਾ ਨਾ, ਇਹਨਾਂ ਨੂੰ ਕੀ ਦੇਣ ਦੀ ਲੋੜ ਆ, ਇਹਨਾਂ ਦੇ ਤਾਂ ਬਾਅਦ ਦੇ ਵਿੱਚ ਪੁੱਠੇ ਕੰਮ ਹੀ ਜਿਹੜੇ ਕਰਨੇ ਆ। ਸੋ ਪਲੀਜ਼ ਜਿਸ ਸਿਸਟਮ ਦੇ ਵਿੱਚ ਆਪਾਂ ਰਹਿਣਾ ਆ ਉਸ ਦੇ ਜਿਹੜੇ ਹਾਣੀ ਬਣੀਏ, ਉਹਦੇ ਹਿਸਾਬ ਦੇ ਨਾਲ ਜਿਹੜਾ ਨਾਲ ਚੱਲਦੇ ਹੋਏ ਆਪਣੀਆਂ ਤੇ ਵੈਲਿਊਜ਼ ਤੇ ਇਹ ਵੈਲਿਊਜ਼ ਨੂੰ ਮਿਲਾ ਕੇ ਜਿਹੜਾ ਅੱਗੇ ਆਪਾਂ ਵਧੀਏ ਜੀ। ਤੇ ਹੁਣ ਆਪਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮਿਲਾਂਗੇ ਜਿਹੜਾ ਜੀ ਅਗਲੀ ਵਾਰ। ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ